ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅੱਜ 11 ਫਰਵਰੀ ਦਿਨ ਸ਼ਨੀਚਰਵਾਰ। ਮੈਂ ਰਾਜਕਨਵੀਰ ਸਿੰਘ, ਮੇਰੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਪੰਜਾਬ ਤੋਂ, ਜੋ ਕਿ ਆਪਣੇ ਨਾਲ ਹਾਜ਼ਰ ਹੋਏ ਨੇ ਲੈ ਕੇ ਪੰਜਾਬ ਤੇ ਭਾਰਤ ਦੀਆਂ ਅਹਿਮ ਖਬਰਾਂ। ਪ੍ਰੋਗਰਾਮ ਖਬਰ ਤੇ ਨਜ਼ਰ 'ਚ ਮਿੰਟੂ ਜੀ, ਜੀਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਕਵਰਡ ਕੈਲੀਫੋਰਨੀਆ ਦੇ ਵਿੱਚ, ਉਸ ਦੇ ਤਹਿਤ ਕੈਲੀਫੋਰਨੀਆ ਦੇ ਵਿੱਚ ਜੇ ਤੁਸੀਂ ਅਜੇ ਵੀ ਹੈਲਥ ਇੰਸ਼ੋਰੈਂਸ ਨਹੀਂ ਲਈ ਤਾਂ ਹੈਲਥ ਇੰਸ਼ੋਰੈਂਸ ਲੈਣ ਦੇ ਲਈ ਅਖੀਰਲੀ ਤਰੀਕ ਹੁਣ 11 ਅਪ੍ਰੈਲ ਤੱਕ ਕਰ ਦਿੱਤੀ ਗਈ ਹੈ ਅਤੇ ਤੁਸੀਂ ਅਜੇ ਵੀ ਹੈਲਥ ਇੰਸ਼ੋਰੈਂਸ ਲੈ ਸਕਦੇ ਹੋ। ਕਾਲ ਕਰੋ 408-272-2500 ਦੇ ਉੱਤੇ। ਜੇਕਰ 65 ਸਾਲ ਦੇ ਹੋਣ ਵਾਲੇ ਹੋ ਜਾਂ ਹੋ ਚੁੱਕੇ ਹੋ, ਮੈਡੀਕੇਅਰ ਦਾ ਪਲਾਨ ਚੱਲ ਰਿਹਾ ਜਾਂ ਮੈਡੀਕੇਅਰ ਦੇ ਪਲਾਨ ਦੇ ਲਈ ਅਪਲਾਈ ਕਰਨਾ ਹੈ ਜਾਂ ਪਲਾਨ ਦੇ ਵਿੱਚ ਤਬਦੀਲੀ ਕਰਵਾਉਣੀ ਹੈ ਤਾਂ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 4159090503। ਜੀਕੇ ਧਨੋਤਾ ਯੂਨੀਵਰਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਵਲਾ ਇੰਡੀਅਨ ਕੁਜ਼ੀਨ ਵੈਂਟਨ ਵਾਸ਼ਿੰਗਟਨ, ਸਰਬਜੀਤ ਸਿੰਘ ਸ਼ੋਕਰ ਟਰਲੌਕ GN ਟਾਇਰ ਐਮ ਲੂਬ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਦੇ ਵਿੱਚ ਲੋਕੇਸ਼ਨ ਹੈ। ਕਾਲ 2092770113। ਜੱਸੀ ਗਿੱਲ ਬੇਕਰਸਫੀਲਡ ਅਤੇ ਬੂਟਾ ਸਿੰਘ ਰਣੀਪੁਰ ਫਰੈਜ਼ਨੋ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਮਿੰਟੂ ਜੀ ਸ਼ੁਰੂ ਕਰਦੇ ਜਾਈਏ। ਅੱਜ ਦੀਆਂ ਅਹਿਮ ਖਬਰਾਂ ਕੀ ਰਹੀਆਂ? ਜੀ, ਹਰਿਆਣੇ ਦੇ ਚੀਫ ਮਿਨਿਸਟਰ ਮਨੋਹਰ ਲਾਲ ਖੱਟਰ ਦੀ ਇੱਕ ਵੀਡੀਓ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ CM ਖੱਟਰ ਅਰਦਾਸ 'ਚ ਸ਼ਾਮਲ ਹੋਏ ਨੇ ਤੇ ਅਰਦਾਸ ਜਦੋਂ ਹੋ ਰਹੀ ਆ, CM ਖੱਟਰ ਨੇ ਆਪਣਾ ਸਿਰ ਨਹੀਂ ਢੱਕਿਆ। ਕਾਫੀ ਲੋਕਾਂ ਨੇ ਇਹਦੇ 'ਤੇ ਜੰਮ ਕੇ ਭੜਾਸ ਕੱਢੀ। ਇਸ ਉਪਰੰਤ SGPC ਨੇ ਵੀ ਇਸ ਗੱਲ ਦਾ ਨੋਟਿਸ ਲਿਆ ਹੈ। ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਜਿਹੜੇ SGPC ਦੇ ਪ੍ਰੈਜ਼ੀਡੈਂਟ ਵੀ ਆ, ਉਹਨਾਂ ਨੇ ਅਰਦਾਸ ਵਿੱਚ ਨੰਗੇ ਸਿਰ ਖੜ੍ਹ ਕੇ ਸਿੱਖ ਮਰਿਆਦਾ ਦੀ ਕੀਤੀ ਉਲੰਘਣਾ ਦਾ ਸਖਤ ਨੋਟਿਸ ਲਿਆ ਤੇ ਨਾਲ ਕਿਹਾ ਕਿ ਤੁਸੀਂ ਤੁਰੰਤ ਫੌਰੀ ਤੌਰ 'ਤੇ ਮਾਫੀ ਮੰਗੋ। ਨਾਲ ਇਹ ਵੀ ਪਤਾ ਲੱਗਿਆ ਕਿ ਇਹ ਜੋ ਵੀਡੀਓ ਵਾਇਰਲ ਹੋ ਰਹੀ ਹੈ, ਇਹ ਬੀਤੇ ਦਿਨੀ ਹਰਿਆਣਾ ਦੇ ਫਰੀਦਾਬਾਦ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਚੈਰੀਟੇਬਲ ਹਸਪਤਾਲ ਦਾ ਨੀਂਹ ਪੱਥਰ ਰੱਖਣ ਦੇ ਸਮਾਗਮ ਮੌਕੇ ਦੀ ਹੈ। ਇਹ ਸਾਰੀ ਗੱਲ ਜਿਹੜੀ ਹੈ ਉਹ SGPC ਦੇ ਜੋ ਪ੍ਰੈਸ ਨੋਟ ਹੈ ਜਾਂ ਜਿਹੜੀ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਹੈ ਉਹਦੇ ਵਿੱਚ ਦਰਜ ਹੈਗਾ ਹੈ। ਖੈਰ, ਦੇਖਦੇ ਹਾਂ ਕਿ ਕੀ ਬਣਦਾ ਹੈ। ਇੱਧਰ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਚੱਲ ਰਹੇ ਮੋਰਚੇ ਦਾ ਇੱਕ ਹੋਰ ਜਥਾ ਅੱਜ CM ਦੀ ਰਿਹਾਇਸ਼ ਵੱਲ ਵਧਿਆ, ਪਰ ਫਿਰ ਬੈਰੀਕੇਡਿੰਗ ਵਾਲੀ ਜਗ੍ਹਾ 'ਤੇ, ਯਾਨੀ ਹਰਿਆਣੇ ਪੰਜਾਬ ਦੀ ਸਾਂਝੀ ਚੰਡੀਗੜ੍ਹ ਜਿਹੜੀ ਰਾਜਧਾਨੀ ਆ ਉਹਦੇ ਬਾਰਡਰ 'ਤੇ ਇਸ ਜਥੇ ਨੂੰ ਰੋਕ ਲਿਆ ਗਿਆ। ਤਾਂ ਉੱਥੇ ਹੀ ਜਥੇ ਨੇ ਤੈਅ ਪ੍ਰੋਗਰਾਮ ਦੇ ਵਾਂਗੂ ਇਹਨਾਂ ਨੇ ਉੱਥੇ ਨਾਮ ਸਿਮਰਨ ਕੀਤਾ ਤੇ ਇਸ ਉਪਰੰਤ ਜਥਾ ਜਿਹੜਾ ਉਹ ਵਾਪਸ ਆ ਗਿਆ। ਇਸ ਤੋਂ ਇਲਾਵਾ ਅੱਜ ਜਿਹੜੀ ਇੱਕ ਇੰਟਰਵਿਊ ਗੁਰਦੀਪ ਸਿੰਘ ਖੇੜਾ, ਜਿਹੜੇ ਕਿ ਬੰਦੀ ਸਿੰਘਾਂ 'ਚੋਂ ਇੱਕ ਆ, ਉਹ ਇੱਕ ਚੈਨਲ ਨੇ ਪ੍ਰਸਾਰਿਤ ਕੀਤੀ, ਜਿਹੜੇ ਹਾਲ ਦੇ ਦਿਨਾਂ ਦੇ ਵਿੱਚ ਹੀ ਪੈਰੋਲ 'ਤੇ ਆਏ ਨੇ, ਸ਼ਾਇਦ 1-2 ਦਿਨ ਪਹਿਲਾਂ ਹੀ ਪੈਰੋਲ 'ਤੇ ਆਏ ਨੇ। ਤਾਂ ਉਹਨਾਂ ਨੇ ਕੁਛ ਗੱਲਾਂ ਕਹੀਆਂ ਨੇ ਇਸ ਮੋਰਚੇ ਬਾਬਤ, ਬੰਦੀ ਸਿੰਘਾਂ ਬਾਰੇ ਤੇ ਕੁਛ ਕਹਿ ਲਓ ਕਿ ਸਿਆਸਤ ਬਾਰੇ। ਉਹਨਾਂ ਨੇ ਜਿਹੜੀਆਂ ਗੱਲਾਂ ਕਹੀਆਂ ਮੁੱਖ ਤੌਰ 'ਤੇ ਇਹੋ ਕਹੀਆਂ ਨੇ ਕਿ ਜਿਹੜਾ ਮੋਰਚਾ ਚੱਲ ਰਿਹਾ ਵਾ, ਇਸ ਮੋਰਚੇ ਨੂੰ ਬੰਦੀ ਸਿੰਘਾਂ ਤੋਂ ਇਲਾਵਾ ਚਾਹੇ ਕੋਈ ਹੋਰ ਵੀ ਕੈਦੀ ਆ ਜਿਹਨੇ 10-15 ਸਾਲ ਕੈਦ ਕੱਟ ਲਈ ਆ, ਉਹਦੇ ਉੱਤੇ ਵੀ ਇਹਨੂੰ ਧਿਆਨ ਕੇਂਦਰਿਤ ਕਰਨ ਦੀ ਜ਼ਰੂਰਤ ਆ। ਮਤਲਬ ਕਿ ਮੰਗ ਸਾਡੀ ਇਹ ਹੋਣੀ ਚਾਹੀਦੀ ਆ ਕਿ ਕੋਈ ਵੀ ਕੈਦੀ ਕਿਸੇ ਵੀ ਮਜ਼ਹਬ ਦਾ ਹੋਵੇ ਜਿਹਨੇ ਇੰਨੀ ਕੈਦ ਕੱਟ ਲਈ, ਉਸ ਨੂੰ ਤੁਰੰਤ ਰਿਹਾ ਕੀਤਾ ਜਾਵੇ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਖਾਲਿਸਤਾਨ ਦੀ ਮੰਗ ਇੱਥੇ ਨਹੀਂ ਚੁੱਕਣੀ ਚਾਹੀਦੀ।
ਨਾਲ ਇਹ ਵੀ ਉਹਨਾਂ ਨੇ ਨੌਜਵਾਨਾਂ ਨੂੰ ਕਿਹਾ ਕਿ ਪੜ੍ਹੋ ਲਿਖੋ ਅਫਸਰ ਬਣੋ, ਕੋਈ ਫਾਇਦਾ ਨਹੀਂ। 47 ਤੋਂ ਲੈ ਕੇ ਹੁਣ ਤੱਕ ਅਸੀਂ ਸਿਰ ਦਿੰਦੇ ਆਏ ਹਾਂ, ਸੋ ਜ਼ਰੂਰਤ ਹੈ ਕਿ ਪੜ੍ਹੀਏ ਅਤੇ ਲਿਖੀਏ ਅਤੇ ਅੱਗੇ ਵਧੀਏ। ਹਾਲਾਂਕਿ ਨਾਲ ਉਹਨਾਂ ਨੇ SGPC ਦੇ ਕੁਛ ਕਹਿ ਲਓ ਕੰਮਾਂ ਦੀ ਸ਼ਲਾਘਾ ਵੀ ਕੀਤੀ ਹੈ, ਕੁਛ ਉਹਨਾਂ ਨੇ ਕ੍ਰਿਟਿਸਿਜ਼ਮ ਵੀ ਕੀਤਾ ਚੀਜ਼ਾਂ ਦਾ, ਪਰ ਨਾਲ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਦੇਖੋ ਜੇਕਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸਾਨੂੰ ਛੱਡ ਦਿੰਦੀ ਹੈ, ਜੇਕਰ ਰਿਹਾ ਕਰ ਦਿੰਦੀ ਹੈ, ਤਾਂ ਅਸੀਂ ਖੁਦ ਸਟੇਜਾਂ 'ਤੇ ਬੋਲਣ ਨੂੰ ਤਿਆਰ ਹਾਂ ਕਿ ਬਈ ਸਰਕਾਰ ਨੇ ਇਹ ਕੰਮ ਜਿਹੜਾ ਹੈ ਉਹ ਕੀਤਾ ਹੈ ਅਤੇ ਜਿਹੜਾ ਕਿ ਕਰਨਾ ਵੀ ਚਾਹੀਦਾ। ਖੈਰ ਉਹਨਾਂ ਦੀ ਇਹ ਇੰਟਰਵਿਊ ਬਹੁਤ ਚਰਚਿਤ ਹੋ ਰਹੀ ਹੈ, ਬਹੁਤ ਗੱਲਾਂ ਉਹ ਕਹਿ ਰਹੇ ਨੇ ਕਿ ਮੇਰੀ ਜ਼ਮੀਨ ਵਿਕ ਗਈ, 2 ਕਿੱਲੇ 3 ਕਿੱਲੇ ਫਾਦਰ ਸਾਹਿਬ ਨੂੰ ਜ਼ਮੀਨ ਆਉਂਦੀ ਸੀ, ਮੇਰਾ ਭਰਾ ਚੁੱਕ ਕੇ ਪੁਲਿਸ ਵਾਲਿਆਂ ਨੇ ਮਾਰ ਦਿੱਤਾ। ਬਹੁਤ ਲੰਬੀ ਉਹਨਾਂ ਦੀ ਕੈਦ ਜਿਹੜੀ ਰਹੀ ਹੈ ਉਹ ਉਹਨਾਂ ਨੇ ਸਾਰੀ ਬਿਆਨੀ ਹੈ ਕਿ ਬਹੁਤ ਔਖਾ ਹੁੰਦਾ ਹੈ ਜਦੋਂ ਜੇਲ੍ਹ 'ਚ ਰਹੀਏ, ਫਿਰ ਪਤਾ ਲੱਗਦਾ ਹੈ ਕਿ ਇਹ ਕਿੰਨਾ ਮੁਸ਼ਕਲ ਸਮਾਂ ਹੁੰਦਾ ਹੈ ਲੰਘਾਉਣਾ। ਖੈਰ ਉਸ ਇੰਟਰਵਿਊ 'ਤੇ ਕੋਈ ਦੂਸਰਾ ਪ੍ਰਤੀਕਰਮ ਆਉਂਦਾ ਹੈ ਕਿ ਨਹੀਂ, ਇਹ ਵੇਖਣ ਵਾਲੀ ਗੱਲ ਹੋਏਗੀ, ਪਰ ਉਹਨਾਂ ਦੀਆਂ ਗੱਲਾਂ ਬਹੁਤ ਸੁਣਨਯੋਗ ਲੱਗੀਆਂ। ਇੱਧਰ ਜੇ ਦੇਖੀਏ ਤਾਂ ਆਪਾਂ ਆਮ ਤੌਰ 'ਤੇ ਪੜ੍ਹਦੇ ਹਾਂ, ਸੁਣਦੇ ਹਾਂ ਕਿ ਮਨੁੱਖਤਾ ਸ਼ਰਮਸਾਰ ਹੋ ਗਈ, ਮਨੁੱਖਤਾ ਸ਼ਰਮਸਾਰ ਹੋ ਗਈ ਆ। ਇਹ ਤਾਂ ਪੜ੍ਹਦੇ ਹਾਂ, ਮੇਰੇ ਖਿਆਲ ਦੇ ਨਾਲ ਮਨੁੱਖਤਾ ਜਿਹੜੀ ਆ ਉਹ ਸ਼ਰਮਸਾਰ ਹੀ ਨਹੀਂ, ਆਪਾਂ ਕਹਿ ਸਕਦੇ ਹਾਂ ਕਿ ਮਨੁੱਖਤਾ ਹੁਣ ਮਨੁੱਖ ਦੇ ਹੱਥੋਂ ਹਾਰ ਵੀ ਹੋ ਗਈ ਆ। ਗੱਲ ਪਟਿਆਲੇ ਦੀ ਆ, ਜਿੱਥੇ ਕੁਝ ਵਿਗੜੇ ਘਰਾਂ ਦੇ ਕਾਕੇ ਰਾਤ ਨੂੰ ਰੇਸ ਲਾ ਰਹੇ ਸਨ ਅਤੇ ਉੱਧਰੋਂ ਕੋਈ ਮਜ਼ਦੂਰ ਆਦਮੀ ਜਿਹੜਾ ਕਿ ਆਪਣਾ ਘਰ ਦਾ ਇੱਕ ਕਮਾਊ ਜੀ ਸੀ, ਉਹ ਵਾਪਸ ਇੱਕ ਸ਼ਾਦੀ ਤੋਂ ਸਟਾਲ ਲਾ ਕੇ ਜਾ ਰਿਹਾ ਸੀਗਾ, ਤਾਂ ਇਹਨਾਂ ਨੇ ਹਿੱਟ ਕੀਤਾ ਉਸਦੇ ਮੋਟਰਸਾਈਕਲ ਨੂੰ, ਜਿਸ ਦੇ ਸਦਕਾ, ਜਿਸ ਦੇ ਕਾਰਨ ਉਹ ਬੰਦਾ ਜਿਹੜਾ ਉਹ ਸ਼ੀਸ਼ੇ 'ਚ ਵੱਜਿਆ ਅਤੇ ਉਹਦਾ ਸਿਰ ਕੱਟਿਆ ਗਿਆ। ਇਹ ਉੱਥੋਂ ਸਿਰ ਲੈ ਕੇ ਦੌੜ ਗਏ ਨੇ ਅਤੇ ਬਾਅਦ ਦੇ ਵਿੱਚ ਧੜ ਹੀ ਇਕੱਲਾ ਮਿਲਿਆ। ਜਦੋਂ ਫਿਰ ਵੇਖਿਆ ਕਿ ਖੂਨ ਦੇ ਛਿੱਟੇ ਲੱਗੇ ਆ, ਉਸ ਖੂਨ ਦੇ ਛਿੱਟਿਆਂ ਨੂੰ ਫੋਲੋ ਕਰਦੇ ਅੱਗੇ ਵਧਦਿਆਂ ਪੁਲਿਸ ਅਤੇ ਇਹਨਾਂ ਦੇ ਘਰਦਿਆਂ ਨੇ ਹਰਜਿੰਦਰ ਨਗਰ ਦੇ ਵਿੱਚੋਂ ਉਹ ਜਿਹੜੀ ਸਕਾਰਪੀਓ ਸੀਗੀ ਗੱਡੀ ਉਹ ਬਰਾਮਦ ਕਰ ਲਈ ਅਤੇ ਉਸ ਤੋਂ ਬਾਅਦ ਚਾਲਕ ਦਾ ਵੀ ਪਤਾ ਲਾ ਲਿਆ। ਹਾਲਾਂਕਿ ਜਿਹੜਾ ਹੁਣ ਤੱਕ ਦਾ ਜਾਂਚ ਪੜਤਾਲ ਦਾ ਸਿੱਟਾ ਹੈ ਇਹ ਇਹੋ ਆ ਕਿ ਬਈ ਇਹ ਘਬਰਾ ਗਏ ਅਤੇ ਸਿਰ ਨਾਲ ਲੈ ਆਏ ਅਤੇ ਬਾਅਦ ਦੇ ਵਿੱਚ ਰਸਤੇ 'ਚ ਕਿਤੇ ਸੁੱਟ ਦਿੱਤਾ ਹੈ। ਆਖਰੀ ਖਬਰਾਂ ਤੱਕ ਸਿਰ ਲੱਭਣ ਦਾ ਯਤਨ ਕੀਤਾ ਜਾ ਰਿਹਾ ਹੈ ਤਾਂ ਕਿ ਸੰਸਕਾਰ ਹੋ ਸਕੇ। ਸੋ ਅਸੀਂ ਕਹਿ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਕਿਆ ਮਨੁੱਖਤਾ ਨੂੰ ਹਰਾ ਹੀ ਰਹੀਆਂ ਨੇ ਜੀ। ਅਗਲੀ ਖਬਰ ਤੇ ਨਜ਼ਰ ਮਾਰੀਏ। CM ਸਮੇਤ ਮੰਤਰੀਆਂ ਨੂੰ ਅਦਾਲਤੀ ਫਟਕਾਰ। ਇਹ ਤਾਂ ਕੋਈ ਨਵਾਂ ਕੰਮ ਨਹੀਂ ਹੈ, ਇਹ ਤਾਂ ਹੁਣ ਇਹਨਾਂ ਦਾ ਲਗਾਤਾਰ ਚੱਲਣ ਵਾਲਾ ਕੰਮ ਹੀ ਹੈ ਕਿ ਅਦਾਲਤਾਂ ਦੇ ਵਿੱਚੋਂ ਫਟਕਾਰਾਂ ਝਾੜਾਂ ਇਹਨਾਂ ਨੂੰ ਅਕਸਰ ਪੈਂਦੀਆਂ ਰਹਿੰਦੀਆਂ ਨੇ। ਦਰਅਸਲ ਕੀ ਹੈ ਕਿ ਜੇ ਆਪਾਂ ਕੈਬਨਿਟ ਵੇਖੀਏ ਨਾ, ਜਿੰਨੇ ਕੈਬਨਿਟ ਦੇ ਮੰਤਰੀ ਨੇ ਸਮੇਤ ਸਪੀਕਰ, ਤਾਂ ਬਹੁਤ ਸਾਰਿਆਂ ਤੇ ਕੇਸ ਚੱਲਦੇ ਨੇ ਵੱਖ-ਵੱਖ ਅਦਾਲਤਾਂ ਦੇ ਵਿੱਚ। ਮਤਲਬ ਜਿਨ੍ਹਾਂ 'ਚ ਮੀਤ ਹੇਅਰ ਹੈ, ਹਰਭਜਨ ਸਿੰਘ ETO ਹੈ, ਮੁੱਖ ਮੰਤਰੀ ਵੀ ਹੈ, ਇਸ ਤੋਂ ਇਲਾਵਾ ਹੋਰ ਵੀ ਨੇ ਕਈ ਮੰਤਰੀ, ਕਈਆਂ ਦਾ ਕੇਸ ਜਿਹੜਾ ਉਹ ਅਦਾਲਤਾਂ 'ਚ ਚੱਲਦਾ ਹੈ। ਕਿਉਂਕਿ ਇਹ ਤਾਂ ਜ਼ਾਹਰ ਜੀ ਗੱਲ ਹੈ ਨਾ ਕਿ ਜਿਹੜੇ ਲੀਡਰ ਹੁੰਦੇ ਨੇ ਉਹ ਪਹਿਲਾਂ ਓਪੋਜੀਸ਼ਨ 'ਚ, ਫਿਰ ਸੱਤਾ 'ਚ, ਤੇ ਜਦੋਂ ਤੁਸੀਂ ਓਪੋਜੀਸ਼ਨ 'ਚ ਹੁੰਦੇ ਜੇ ਤਾਂ ਤੁਹਾਨੂੰ ਰੋਸ ਮੁਜ਼ਾਹਰੇ, ਪ੍ਰਦਰਸ਼ਨ ਇਤਿਆਦਿਕ ਉਹ ਸਾਰਾ ਕੁਛ ਕਰਨਾ ਪੈਂਦਾ। ਫਿਰ ਜਦੋਂ ਤੁਸੀਂ ਸੜਕਾਂ ਤੇ ਉਤਰੋਗੇ ਤਾਂ ਤੁਹਾਡੇ ਤੇ ਕੇਸ ਬਣਨੇ ਹੀ ਬਣਨੇ ਨੇ। ਇਹ ਹੁਣ ਮਾਮਲਾ ਜਿਹੜਾ ਉਹ ਇੱਕ ਕੇਸ ਨਾਲ ਹੀ ਜੁੜਿਆ ਜਿਹੜਾ ਚੰਡੀਗੜ੍ਹ ਦੀ ਇੱਕ ਅਦਾਲਤ ਦੇ ਵਿੱਚ ਚੱਲਦਾ ਹੈਗਾ। ਤਾਂ ਜਦੋਂ ਇਹਨਾਂ ਦੀ ਪੇਸ਼ੀ ਹੋਈ, ਹੁਣ ਬਾਰ-ਬਾਰ ਤਰੀਕਾਂ ਮਿਲਦੀਆਂ ਨੇ ਕਿਉਂਕਿ VIP ਲੋਕ ਕਿਉਂ ਠਹਿਰੇ। ਵੈਸੇ ਇਹ ਤਾਂ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਹੈ, ਵੀ ਲਾ ਦਿਓ ਤਾਂ ਉਹ IP ਬਣੇ ਨੇ। ਮੈਂ ਕੀ ਕਹਿ ਰਿਹਾ, ਇੱਕ ਤਾਂ ਅੱਗੇ ਹੁੰਦਾ ਸੀ ਨਾ ਸ਼ਬਦ VIP, ਹੁਣ 20 ਵਾਰੀ ਵੀ ਲਾ ਕੇ ਤੁਸੀਂ ਕਹਿ ਸਕਦੇ ਹੋ ਕਿ ਉਹ ਨੇ ਇਹ। ਤਾਂ ਕਿਉਂਕਿ ਤੁਸੀਂ ਦੇਖੋ ਨਾ, ਹੁਣ ਜੋ ਫਸਟ ਲੇਡੀ ਨੇ ਮੈਡਮ ਗੁਰਪ੍ਰੀਤ ਕੌਰ ਜੀ ਸਾਡੇ ਇੱਥੇ, ਉਹ 40 ਗਨਮੈਨ ਮਿਲ ਰਹੇ ਨੇ ਉਹਨਾਂ ਨੂੰ। ਤਾਂ ਖੈਰ ਇਹ ਜਦੋਂ ਉੱਥੇ ਅਦਾਲਤ 'ਚ ਸਾਰੇ ਹਾਜ਼ਰ ਨਹੀਂ ਹੋਏ, ਕਿਉਂਕਿ ਜਿਹੜਾ ਕੇਸ ਅੱਗੇ ਚੱਲਣਾ ਹੁੰਦਾ ਹੈ, ਟ੍ਰਾਇਲ ਚੱਲਣਾ ਹੁੰਦਾ ਹੈ,
ਤਾਂ ਉਹਦੇ 'ਚ ਕੀ ਹੈ ਕਿ ਸਾਰੇ ਜਿਹੜੇ ਮੁਲਜ਼ਮ ਹੁੰਦੇ ਨੇ ਉਹ ਹਾਜ਼ਰ ਹੋਣੇ ਚਾਹੀਦੇ ਨੇ। ਤਾਂ ਇਹ ਕੀ ਕਰਦੇ, ਕੋਈ ਇੱਕ ਦਿਨ ਚਲੇ ਗਿਆ, ਕੋਈ ਦੂਸਰੀ ਤਰੀਕ ਤੇ ਚਲੇ ਗਿਆ, ਏਦਾਂ। ਤਾਂ ਇਸ ਮਾਮਲੇ ਦੇ ਵਿੱਚ ਜਦੋਂ ਇਹ ਕੇਸ 1.5 ਸਾਲ ਤੋਂ ਅੱਗੇ ਨਹੀਂ ਸੀ ਵੱਧ ਰਿਹਾ ਤਾਂ ਚੰਡੀਗੜ੍ਹ ਦੇ ਡਿਸਟ੍ਰਿਕਟ ਕੋਰਟ ਨੇ ਇਹਨਾਂ ਨੂੰ ਫਟਕਾਰ ਲਾਈ ਹੈ। ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਜਿਹੜੇ ਹੈਗੇ ਆ, ਜਿਨ੍ਹਾਂ ਨੂੰ CJM ਕਹਿੰਦੇ ਆਪਾਂ, CJM ਹੁੰਦੇ ਆ, ਉਹਨਾਂ ਨੇ ਕਿਹਾ ਕਿ ਦੇਖੋ ਸਾਰੇ ਨੇਤਾਵਾਂ ਨੂੰ ਵਕੀਲਾਂ ਤੋਂ ਪੁੱਛ ਕੇ ਉਹਨਾਂ ਦੀ ਸਹੂਲੀਅਤ ਦੇ ਮੁਤਾਬਕ ਇਹ ਡੇਟ ਦਿੱਤੀ ਗਈ ਸੀ, ਫਿਰ ਵੀ ਨੇਤਾ ਇਕੱਠੇ ਨਹੀਂ ਆਏ। ਇਸ ਵਾਰ ਸਾਰੇ ਨੇਤਾਵਾਂ ਨੂੰ ਕਹਿੰਦੇ ਕਿ ਇਕੱਠੇ ਪੇਸ਼ ਹੋਣਾ ਪਵੇਗਾ। ਜੇ ਅਜਿਹਾ ਨਾ ਹੋਇਆ ਤੇ ਉਹਨਾਂ ਦੇ ਖਿਲਾਫ ਐਡਵਰਸ ਆਰਡਰ ਜਿਹੜੇ ਆ ਉਹ ਜਾਰੀ ਕਰ ਦਿੱਤੇ ਜਾਣਗੇ। ਤਾਂ ਉਹ ਕਹਿੰਦੇ ਆ ਕਿ ਇਸ ਕੇਸ ਦੇ ਵਿੱਚ ਹੁਣ ਤੱਕ ਚਾਰਜਸ ਫਰੇਮ ਵੀ ਨਹੀਂ ਹੋ ਸਕੇ ਜੀ। ਜਦ ਤੱਕ ਸਾਰੇ ਪੇਸ਼ ਨਹੀਂ ਹੋਣਗੇ ਉਦੋਂ ਤੱਕ ਚਾਰਜਸ ਫਰੇਮ ਨਹੀਂ ਹੋ ਸਕਦੇ, ਟ੍ਰਾਇਲ ਸ਼ੁਰੂ ਹੀ ਨਹੀਂ ਹੋਏਗਾ। ਗੱਲ ਕੀ ਹੁੰਦੀ ਹੈ ਕਿ ਮੈਂ ਜਿਵੇਂ ਤੁਹਾਨੂੰ ਕਿਹਾ, ਕੁਝ ਕੇਸ ਤੇ ਪੜਾਅ ਹੁੰਦੇ ਨੇ ਜਿੱਥੇ ਸਾਰਿਆਂ ਦਾ ਇਕੱਠਾ ਪੇਸ਼ ਹੋਣਾ ਬੜਾ ਜ਼ਰੂਰੀ ਹੁੰਦਾ ਹੈ। ਤੇ ਇਸੇ ਤਰ੍ਹਾਂ ਕੋਰਟ ਨੇ ਕਿਹਾ ਕਿ ਚਾਰਜਸ ਹੀ ਨਹੀਂ ਫਰੇਮ ਹੋ ਰਹੇ। ਤੁਸੀਂ ਹਿਸਾਬ ਲਾ ਲਓ ਇਹ ਕਦੋਂ ਦਾ ਕੇਸ ਹੋਏਗਾ, ਜਦੋਂ ਇਹ ਆਪੋਜੀਸ਼ਨ 'ਚ ਹੋਣਗੇ, ਕਿਉਂਕਿ ਸੱਤਾ 'ਚ ਰਹਿੰਦਿਆਂ ਤੇ ਕੇਸ ਬਣਦਾ ਹੀ ਨਹੀਂ ਨਾ ਇਹਨਾਂ ਤੇ, ਲੀਡਰਾਂ ਤੇ। ਹੁਣ ਵੇਖ ਲਓ ਕਿ ਚਾਹੇ ਇਹ ਕੇਸ 20 ਦੇ ਹੋਣ, 21 ਦੇ ਹੋਣ, ਫਰਜ਼ ਕਰੋ 22 ਤਾਂ ਚਲੋ ਸਰਕਾਰ ਬਣ ਗਈ, 20 ਦੇ ਹੋਣ, 21 ਦੇ ਹੋਣ, ਫਰਜ਼ ਕਰੋ 20 ਦੇ ਵੀ ਹੈ, ਤਾਂ ਵੀ 2 ਸਾਲ ਹੋ ਗਏ ਕੇਸ ਦੇ ਚਾਰਜਸ ਫਰੇਮ ਨਹੀਂ ਹੋਏ। ਜਦੋਂ ਚਾਰਜਸ ਫਰੇਮ ਨਹੀਂ ਹੋਏ ਤੇ ਫਿਰ ਗਾਂ ਗਵਾਹੀਆਂ ਕੀ ਹੋਣੀਆਂ, ਦੂਜਾ ਕੇਸ ਕੀ ਵਧਣਾ। ਸੋ ਇਹ ਹਾਲ ਹੈ ਕਿ ਇਹਦੇ ਵਿੱਚ CM ਸਮੇਤ ਮੰਤਰੀ ਵੀ ਕੁਝ ਸ਼ਾਮਲ ਨੇ। ਇਹ ਕੇਸ ਜਿਹੜਾ ਸੀਗਾ ਉਹ ਮੇਰੇ ਖਿਆਲ ਦੇ ਨਾਲ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਕੋਈ ਰੋਸ ਪ੍ਰਦਰਸ਼ਨ ਇਹਨਾਂ ਨੇ ਕਰਨਾ ਸੀਗਾ ਉਹਦੇ ਵਿੱਚ ਪੁਲਿਸ ਦੇ ਨਾਲ ਹੱਥੋਂ-ਪਾਈ ਹੋ ਗਏ ਸੀਗੇ, ਦੋਸ਼ ਲੱਗਿਆ ਇਹਨਾਂ ਤੇ 1.5-2 ਸਾਲ ਤੋਂ ਕੇਸ ਉਦਾਂ ਹੀ ਰੁਕਿਆ ਪਿਆ ਹੈ। ਯਾਨੀ 21 ਦਾ, 22 ਦਾ, 20 ਦਾ, ਇਸ ਤਰ੍ਹਾਂ ਦੇ ਬਹੁਤ ਕੇਸ ਤੁਹਾਨੂੰ ਮਿਲ ਜਾਣਗੇ ਜਿਹੜੇ ਕਿ ਉੱਥੇ ਹੀ ਰੁਕ ਜਾਂਦੇ ਨੇ ਜਦੋਂ ਖਾਸ ਤੌਰ ਤੇ ਜਿਹੜੇ ਲੀਡਰ ਪਾਵਰ 'ਚ ਆ ਜਾਂਦੇ ਨੇ, ਫਿਰ ਉਹਨਾਂ ਦੇ ਖਿਲਾਫ ਕੇਸ ਚੱਲਦੇ ਨਹੀਂ, ਕਿਉਂਕਿ ਵੱਡੇ ਵਕੀਲ ਹੁੰਦੇ ਆ, ਸਰਕਾਰੀ ਵਕੀਲ, ਸਾਰੀਆਂ ਚੀਜ਼ਾਂ ਆਪਣੇ ਆਪ ਹੀ ਫਿਰ ਸੈੱਟ ਕਰ ਲਈਆਂ ਜਾਂਦੀਆਂ। ਤਾਂ ਹੁਣ ਅਦਾਲਤ ਨੇ ਕਰੜਾ ਰੁਖ ਅਪਣਾਇਆ ਤੇ ਤੁਹਾਨੂੰ ਯਾਦ ਹੋਏਗਾ ਅੱਗੇ ਵੀ ਕੁਝ ਮੰਤਰੀਆਂ ਨੂੰ ਮੁੜ ਕੇ ਹਾਈ ਕੋਰਟ ਜਾਣਾ ਪਿਆ ਸੀ ਕਿਉਂਕਿ ਹੇਠਲੀ ਅਦਾਲਤ ਨੇ ਉਹਨਾਂ ਦੀਆਂ ਜ਼ਮਾਨਤਾਂ ਸੁੱਟ ਦਿੱਤੀਆਂ ਸਨ ਕਿਉਂਕਿ ਉਹ ਪੇਸ਼ ਨਹੀਂ ਸੀ ਹੋ ਰਹੇ। ਤਾਂ ਜਿੱਥੇ CM ਨੂੰ ਕਾਨੂੰਨ ਝਾੜਾਂ ਪਾ ਰਿਹਾ ਹੋਵੇ, ਜਿੱਥੇ ਮੰਤਰੀਆਂ ਨੂੰ ਲਾਂਤਾਂ ਫਟਕਾਰਾਂ ਪੈ ਰਹੀਆਂ ਹੋਣ ਕਿ ਤੁਸੀਂ ਪੇਸ਼ ਨਹੀਂ ਹੋ ਰਹੇ, ਤਾਂ ਤੁਸੀਂ ਸਮਝ ਸਕਦੇ ਹੋ ਕਿ ਉਹ ਪਿਰਤ ਕਿਸ ਤਰ੍ਹਾਂ ਦੀ ਪੈ ਰਹੀ ਹੈ। ਜੀ ਜੀ ਬਿਲਕੁਲ, ਜਿੱਦਾਂ ਤੁਸੀਂ ਸ਼ੁਰੂਆਤ 'ਚ ਹੀ ਕਹਿਤਾ ਨਵੀਂ ਚੀਜ਼ ਨਹੀਂ ਆ, ਤਾਂ ਬੰਦੇ ਭਾਵੇਂ ਨਵੇਂ ਹੋਣ, ਕੰਮ ਜਿਹੜੇ ਆ ਉੱਦਾਂ ਦੇ ਜਿਹੜੇ ਉਹ ਚੱਲੀ ਜਾਂਦੇ ਆ। ਅਗਲੀ ਗੱਲ ਕਰਦੇ ਜਾਈਏ, ਆਪਣਾ ਜਹਾਜ਼ ਖਰੀਦ ਕੇ ਰਹੇਗੀ ਮਾਨ ਸਰਕਾਰ, ਕਿੱਥੇ ਦੀ ਕਰਨੀ ਜੀ ਸੈਰ? ਮਾਨ ਨੇ ਤੇ ਗਾਣਾ ਗਾਇਆ ਸੀ ਨਾ, ਆਪਣਾ ਪੰਜਾਬ ਹੋਵੇ, ਤੇ ਇਹ ਵੀ ਕਹਿੰਦੇ ਫਿਰ ਆਪਣਾ ਜਹਾਜ਼ ਹੋਵੇ। ਗੱਲ ਤੇ ਇੱਕੋ ਜਿਹੀ ਹੈ। ਦੇਖੋ ਇਹਨਾਂ ਨੇ ਪਹਿਲਾਂ 20 ਸੀਟਰ ਫਾਲਕਨ 2000 에ਅਰਕ੍ਰਾਫਟ ਲੈਣਾ ਸੀਗਾ, ਫਿਰ ਉਹਦੀ ਜਗ੍ਹਾ ਤੇ ਮਨ ਬਣਾ ਲਿਆ, ਕਹਿੰਦੇ ਕਿ ਨਹੀਂ ਪੰਜਾਬੀਆਂ ਦੇ ਨਾਲ ਇੰਨਾ ਧੱਕਾ ਥੋੜੋ ਕਰਨਾ ਹੈ ਯਾਰ। ਕਹਿੰਦੇ ਕਿ ਨਹੀਂ, ਆਪਾਂ 8 ਤੋਂ 10 ਸੀਟਰ ਚਾਰਟਰ ਜੈਟ ਜਹਾਜ਼ ਨਾਲ ਹੀ ਸਾਰ ਲਵਾਂਗੇ। ਕੀ ਗੱਲ ਹੈ, ਆਮ ਜੇ ਬੰਦੇ ਆ, ਕੋਈ ਗੱਲ ਨਹੀਂ ਹੈ, 8-10 ਸੀਟਾਂ ਹੋਣਗੀਆਂ ਤੇ ਕੋਈ ਚੱਕਰ ਨਹੀਂ ਹੈਗਾ, ਸਾਰ ਲਵਾਂਗੇ, ਸਾਰੀ ਜਾਣਾ ਸਾਡਾ। ਤਾਂ ਖੈਰ ਇਹਨਾਂ ਨੇ ਹੁਣ ਪਹਿਲਾਂ ਜਿਵੇਂ ਆਪਾਂ ਦੇਖਿਆ ਕਿ ਮੰਗੀਆਂ ਸਨ, ਕੋਟੇਸ਼ਨਾਂ ਮੰਗੀਆਂ ਸੀ, ਉਸ ਤੋਂ ਬਾਅਦ ਹੁਣ ਫੇਰ ਇਹ ਤਿਆਰੀ ਹੈ ਕਿ ਇਹ 에ਅਰਕ੍ਰਾਫਟ ਜਿਹੜਾ ਲੈਣ ਨੂੰ ਫਿਰਦੇ ਸੀਗੇ ਉਹਦੀ ਜਗ੍ਹਾ ਤੇ ਚਾਰਟਰ ਜੈਟ ਜਿਹੜਾ ਹੈ ਉਹ ਲਊਗੇ। ਲੈਣਾ ਇਸ ਕਰਕੇ ਆ, ਤੁਹਾਨੂੰ ਮੈਂ ਸਿੱਧਾ ਦੱਸ ਦੇਵਾਂ ਕਿ ਗਾਂ ਇਲੈਕਸ਼ਨ ਆਉਣਾ ਹੈ, 2024 ਵਾਲਾ ਇਲੈਕਸ਼ਨ ਆਉਣਾ ਹੈ ਤੇ ਜਹਾਜ਼ ਸਾਡਾ ਨਜ਼ਾਰੇ ਕਿਸੇ ਹੋਰ ਨੇ ਲੈਣੇ ਨੇ। ਚੰਨਾ ਤੇਰੇ ਤਾਰੇ ਕੋਲ ਹੋਣਗੇ, ਅਸੀਂ ਤਾਂ ਇਕੱਲੇ ਬਹਿ ਕੇ ਰਹੀਏ, ਹੋਰ ਵੀ ਨਜ਼ਾਰੇ ਕੋਲ ਹੋਣਗੇ। ਤੇ ਗੱਲ ਇਹ ਹੈ ਕਿ ਉਹਨਾਂ ਦੇ ਕੋਲ ਤੇ ਬਈ ਤਾਰੇ ਨਜ਼ਾਰੇ ਸਾਰੇ ਹੋਣੇ ਆ, ਤੇ ਉਹ ਕਿੰਨੇ ਨਜ਼ਾਰੇ ਲੈਣੇ ਆ। ਪੁਰਾਣੇ ਸਮਿਆਂ 'ਚ ਇੱਕ ਗੀਤ ਵੀ ਇਸ ਤਰ੍ਹਾਂ ਦਾ ਗਾਇਆ ਗਿਆ ਸੀਗਾ। ਤੇ ਇਹ ਹੁਣ ਇਸ ਮਾਮਲੇ ਦੇ ਵਿੱਚ ਇਹ ਕਰ ਰਹੇ ਨੇ ਕਿ ਜਿੱਦਾਂ ਇਹਨਾਂ ਨੇ ਪਾਇਲਟ ਵੀ ਹਾਇਰ ਕਰਨਾ, ਕਿ ਪਾਇਲਟ ਨੂੰ 3% ਸਾਲ ਦਾ ਉਹ ਜੋ ਮਿਲਦਾ ਹੁੰਦਾ ਇੰਕਰੀਮੈਂਟ ਉਹ ਦੇਵਾਂਗੇ। 4 ਲੱਖ ਰੁਪਇਆ
ਮਹੀਨੇ ਦੀ ਤਨਖਾਹ ਹੋਏਗੀ ਅਸੀਂ ਵੀ ਸਿੱਖ ਲਈਏ ਹੁਣ ਤੇ ਚਲਾਉਣ। 25 ਹਾਂਜੀ ਮੈਂ ਕਿਹਾ ਅਸੀਂ ਵੀ ਸਿੱਖ ਕੇ ਆ ਜਾਈਏ ਫਿਰ ਜਹਾਜ਼ ਚਲਾਉਣ ਨੂੰ। ਬਿਲਕੁਲ ਲਓ ਲਾਇਸੈਂਸ ਤੇ ਤਾਂ ਹੀ ਤਾਂ ਕਿਹਾ ਸੀਗਾ ਕਿ ਬਾਹਰੋਂ ਵੀ ਲੋਕ ਇੱਧਰ ਆਉਣਗੇ ਨੌਕਰੀਆਂ ਕਰਨ ਵਾਸਤੇ। ਦੇਖੋ। ਲੈ ਕੇ ਲਾਇਸੈਂਸ ਚੜੋ। ਨਾ ਹੋਇਆ ਤੇ ਕੁਝ ਵੀ ਨਾ ਹੋਇਆ ਤਾਂ ਇਹ ਫਿਰ ਗੱਡੀਆਂ ਦੇ ਕਾਫਲੇ ਬੜੇ ਨੇ। ਪਾਇਲਟ ਜਿਪਸੀ ਦਾ ਪਾਇਲਟ ਬਣਾ ਦੇਣਗੇ ਤੁਹਾਨੂੰ ਵੀ ਆ ਜਾਓ ਪਾਇਲਟ ਹੀ ਬਣਨਾ ਤੁਸੀਂ, ਕੋਈ ਗੱਲ ਨਹੀਂ ਜਿਪਸੀਆਂ ਹੀ ਚਲਾਓ। ਖੈਰ ਦੇਖੋ ਇਸ ਤੋਂ ਇਲਾਵਾ ਕਹਿੰਦੇ ਕਿ 25,000 ਜਿਹੜਾ ਮਤਲਬ ਕਿ ਮੰਥਲੀ ਫਿਕਸਡ ਹਾਊਸ ਰੈਂਟ ਅਲਾਉਂਸ ਵੀ ਦਿੱਤਾ ਜਾਏਗਾ। 2,000 ਮਾਸਕ ਯਾਨੀ ਇਹਨੂੰ ਮੰਥਲੀ ਕਹਿ ਲਓ ਜਾਂ ਮਹੀਨਾਵਾਰ, ਉਹ ਫਿਕਸਡ ਮੋਬਾਈਲ ਅਲਾਉਂਸ ਵੀ ਮਿਲੇਗਾ। ਮਤਲਬ ਕਿ 25 ਤੇ ਇਹ ਤੋਂ ਇਲਾਵਾ ਜੇ ਵੇਖੋ 27,000 ਰੁਪਇਆ ਮਹੀਨੇ ਦਾ ਪਾਇਲਟ ਨੂੰ ਇਹ ਵੀ ਦਿੱਤਾ ਜਾਏਗਾ। ਮੋਬਾਈਲ ਵੀ ਉਹ ਕਹਿੰਦੇ ਕਿ ਤੂੰ ਆਪਣੇ ਪੱਲਿਓਂ ਥੋੜੀ ਰੀਚਾਰਜ ਕਰਾਏਗਾ ਪਾਇਲਟ ਆ 4 ਲੱਖ ਲੈ ਕੇ ਵੀ, ਉਹ ਵੀ 2,000 ਰੁਪਇਆ ਅਸੀਂ ਦੇ ਦਿਆਂਗੇ ਕਿਉਂਕਿ ਪੰਜਾਬ ਦੇ ਲੋਕ ਬੜੇ ਦਿਆਲੂ ਆ। ਇਹ ਤੇ 5 ਰੁਪਈਆਂ ਦੀ ਦੇ ਕੇ MLA ਨੂੰ ਕਹਿੰਦੇ ਆ ਕਿ ਇਨਕਮ ਟੈਕਸ ਵੀ ਤੂੰ ਚੱਚਾ ਨਹੀਂ ਭਰਨਾ, ਉਹ ਵੀ ਅਸੀਂ ਤੇਰਾ ਭਰ ਦਿਆਂਗੇ। ਦੇਖੋ ਗੱਲ ਹੀ ਕੋਈ ਨਹੀਂ ਹੈ। ਖੈਰ ਹੁਣ ਇਹ ਗੱਲਾਂ ਜਿਹੜੀਆਂ ਨੇ ਉਹ ਮਤਲਬ ਕਿ ਬਹੁਤ ਜ਼ਿਆਦਾ ਇਸ ਵੇਲੇ ਖਾਸ ਤੌਰ ਤੇ ਨੌਜਵਾਨ ਪੀੜ੍ਹੀ ਦੀ ਜੇ ਗੱਲ ਕਰੀਏ ਤਾਂ ਉਹ ਤਾਂ ਇਹਨਾਂ ਚੀਜ਼ਾਂ ਤੇ ਕਾਫੀ ਗੁੱਸੇ ਹੁੰਦੇ ਨੇ ਕਿ ਬਈ ਇਹ ਨਹੀਂ ਹੋਣਾ ਚਾਹੀਦਾ, ਇਹ ਨਹੀਂ ਹੋਣਾ ਚਾਹੀਦਾ। ਖੈਰ ਇਹ ਜਹਾਜ਼ ਕਦੋਂ ਖਰੀਦਦੇ ਨੇ, ਹੁਣ ਕਦੋਂ ਇਹਦੇ ਵਿੱਚ ਇਹ ਚੜ੍ਹਦੇ ਨੇ, ਸਵਾਰ ਹੁੰਦੇ ਨੇ, ਉਹ ਦਿਨ ਤਾਂ ਨਹੀਂ ਆਪਾਂ ਕਹਿ ਸਕਦੇ, ਪਰ ਇਹ ਨਿਸ਼ਚਿਤ ਆ ਕਿ ਜਦੋਂ 2024 ਵਾਲਾ ਇਲੈਕਸ਼ਨ ਆਉਣਾ ਆ ਤਾਂ ਜਹਾਜ਼ ਬਹੁਤ ਉੱਡਣਗੇ। ਉਹਨਾਂ ਦੇ ਵਿੱਚ ਆਪਣਾ ਵੀ ਉਹ ਜਿਵੇਂ ਕਹਿੰਦਾ ਸੀਗਾ ਨਾ ਮਤਲਬ ਕਿ ਨੱਚਦਾ ਫਿਰਾਂ ਤੁਹਾਡੇ ਵਿਆਹ ਚ ਆ ਕੇ, ਤੇ ਉਹਨੇ ਕਿਹਾ ਸੀ ਜਿੱਥੇ 150-200 ਕਰਦਾ ਫਿਰੇਗਾ ਤਾਂ ਤੂੰ ਵੀ ਉੱਥੇ ਆ ਕੇ ਇਦਾਂ ਹੀ ਕਰੀ। ਤਾਂ ਜਿੱਥੇ ਜਹਾਜ਼ ਜਿਹੜਾ ਉਹ ਮਤਲਬ ਕਿ ਸਾਡਾ ਵੀ ਉੱਡੇਗਾ, ਦੂਜਿਆਂ ਦੇ ਵੀ ਉੱਡਣਗੇ, ਉਹਨਾਂ ਦੇ ਵਿੱਚ ਕੌਣ ਹੋਏਗਾ ਉਹ ਦੱਸਣ ਦੀ ਜ਼ਰੂਰਤ ਨਹੀਂ ਹੈ। ਤਾਂ ਇਹ ਇੱਕ ਤਰ੍ਹਾਂ ਨਾਲ ਇਹ ਸਾਰਾ ਸੈਟਅਪ ਇਸ ਤਰ੍ਹਾਂ ਹੀ ਹੁੰਦਾ। ਤੁਸੀਂ ED ਦਾ ਜਿਹੜਾ ਚਾਰਜ ਸ਼ੀਟ ਆ ਜੋ ਉਹਨੂੰ ਫੋਲੋਗੇ ਲੀਕਰ ਪਾਲਿਸੀ ਬਾਬਤ ਆ ਦਿੱਲੀ ਵਾਲਾ, ਤੇ ਉਹਦੇ ਚ ਕੀ ਹੈ, ਉਹਦੇ ਚ ਇਹੋ ਕੁਛ ਆ ਕਿ ਪਹਿਲਾਂ ਦਿੱਲੀ ਚ ਸੈਟਲਮੈਂਟ ਤੇ ਗੋਆ ਚ ਜਾਂ ਮਤਲਬ ਕਿ ਪੰਜਾਬ ਦੇ ਵਿੱਚ, ਫਿਰ ਪੰਜਾਬ ਦੇ ਵਿੱਚੋਂ ਜਦੋਂ ਸਰਕਾਰ ਬਣ ਗਈ ਤੇ ਬਾਂਹ ਮਰੋੜ ਕੇ ਫੰਡ ਇਕੱਠੇ ਕੀਤੇ ਗਏ ਤੇ ਇੱਥੋਂ ਤੱਕ ਕਿ ਇੱਥੋਂ ਕਾਰੋਬਾਰੀਆਂ ਦੇ ਸੰਘ ਚ ਅੰਗੂਠਾ ਦੇ ਕੇ ਦਿੱਲੀ ਚ ਸਰੈਂਡਰ ਕਰਵਾਏ ਗਏ ਲਾਇਸੈਂਸ ਵਗੈਰਾ। ਇਹ ਮੈਂ ਨਹੀਂ ਕਹਿ ਰਿਹਾ, ਚਾਰਜ ਸ਼ੀਟ ਕਹਿ ਰਹੀ ਹੈ, ਮੇਰੇ ਕੋਲ ਡਾਕੂਮੈਂਟ ਨੇ ਜੀ ਚਾਰਜ ਸ਼ੀਟ ਦੇ ਕੱਢੇ। ਤਾਂ ਕਹਿਣ ਦਾ ਭਾਵ ਇਹੋ ਆ ਕਿ ਇਹ ਸਾਰਾ ਕੁਝ ਜਿਹੜਾ ਹੈ ਉਹ ਇਸ ਤਰ੍ਹਾਂ ਭਾਈ ਚੱਲ ਰਿਹਾ ਪੰਜਾਬ ਦੇ ਵਿੱਚ। ਤੇ ਖੈਰ ਦੇਖੋ ਇਹ ਕਦੋਂ ਜਹਾਜ਼ ਆਉਂਦਾ, ਜਿੱਦਣ ਜਹਾਜ਼ ਆਇਆ ਤੇ ਮੂੰਹ ਮਿੱਠਾ ਜ਼ਰੂਰ ਕਰ ਲੈਣਾ ਜਿੱਥੇ ਜਿੱਥੇ ਵੀ ਤੁਸੀਂ ਬੈਠੇ ਹੋ, ਕਿਉਂਕਿ ਆਪਾਂ ਜਹਾਜ਼ ਵਾਲੇ ਹੋ ਜਾਾਂਗੇ, ਕੋਈ ਹੋਰ ਜਹਾਜ਼ ਆ ਜਾਏਗਾ। ਜੀ ਜੀ। ਅਗਲੀ ਗੱਲ ਕਰੀਏ, ਪੰਜਾਬ ਦੀ ਸਨਅਤ ਪਾਲਿਸੀ ਤੋਂ MSMEs ਵੀ ਨਾ ਖੁਸ਼। ਦੇਖੋ ਇਹਦੇ ਚ ਕੀ ਹੈ ਕਿ ਇਹਨਾਂ ਨੇ ਸਨਅਤੀ ਪਾਲਿਸੀ ਲਿਆਂਦੀ, ਉਹ ਵਧੀਆ ਕੰਮ ਕੀਤਾ ਪੰਜਾਬ ਸਰਕਾਰ ਨੇ। ਵੈਸੇ ਤੇ ਉਹ ਪਹਿਲਾਂ ਹੀ ਲੈ ਆਉਣੀ ਚਾਹੀਦੀ ਸੀ। ਇਹਨਾਂ ਨੇ ਕੁਝ ਇਨਸੈਂਟਿਵ ਜਿਹੜੇ ਸੀਗੇ ਉਹ ਦੇਣ ਦਾ ਐਲਾਨ ਕਰ ਦਿੱਤਾ ਵੀ ਜਿਹੜੇ ਨਵੇਂ ਆਉਣਗੇ ਪਲੇਅਰ, ਨਵੇਂ ਇੱਥੇ ਇਨਵੈਸਟਰ ਆਉਣਗੇ ਕਿ ਅਸੀਂ ਉਹਨਾਂ ਨੂੰ ਇਸ ਤਰ੍ਹਾਂ ਫੈਸਿਲਿਟੇਟ ਕਰਾਂਗੇ, ਆ ਸਹੂਲਤਾਂ ਦੇਵਾਂਗੇ। ਮਤਲਬ ਕਿ ਜਿੱਦਾਂ ਵੀ ਜੇ ਕੋਈ ਵੀ ਇਕਾਈ ਜਿਹੜੀ ਆ ਪੰਜਾਬੀਆਂ ਨੂੰ ਰੁਜ਼ਗਾਰ ਦਿੰਦੀ ਆ ਤਾਂ ਉਹਨਾਂ ਨੂੰ ਐਕਸਟਰਾ ਉਹਦੇ ਵਾਸਤੇ ਪੇ ਕੀਤਾ ਜਾਏਗਾ। ਤਾਂ ਏਦਾਂ ਮਤਲਬ ਕਿ ਵਧੀਆ ਇਹਨਾਂ ਨੇ ਕੋਸ਼ਿਸ਼ ਕੀਤੀ। ਉਹ ਕੋਸ਼ਿਸ਼ ਕਿੰਨੀ ਕੁ ਕਾਮਯਾਬ ਹੁੰਦੀ ਹੈ ਉਹਦੇ ਬਾਰੇ ਨਹੀਂ ਕਹਿ ਸਕਦੇ ਕੁਝ ਵੀ। ਤਾਂ ਹਾਲ ਦੀ ਘੜੀ ਕੀ ਹੈ ਕਿ ਜਿਹੜੇ MSMEs ਵਾਲੇ ਹੁੰਦੇ ਨੇ, ਮਤਲਬ ਕਿ ਜਿਹੜੇ ਮਾਈਕਰੋ ਸਮਾਲ ਮੀਡੀਅਮ ਇੰਡਸਟਰੀ ਜਿਹੜੀ ਹੁੰਦੀ ਹੈ ਨਾ, ਉਹ ਆ ਗਏ MSMEs ਦੇ ਵਿੱਚ। ਉਹਨਾਂ ਦਾ ਤਰਕ ਇਹ ਆ ਪੰਜਾਬ ਵਾਲਿਆਂ ਦਾ ਕਿ ਦੇਖੋ ਗੱਲ ਇਹ ਆ ਕਿ ਨਵਿਆਂ ਵਾਸਤੇ ਤੇ ਤੁਸੀਂ ਨਵੇਂ ਨਿਤ ਨਵਿਆਂ ਦੇ ਮਿੱਥ ਤੇ ਪੁਰਾਣੇ ਕੀ ਦੇ ਚੇਤਾ। ਹੁਣ ਨਵਿਆਂ ਦੇ ਮਿੱਥ ਤੇ ਪੁਰਾਣੇ ਕੀ ਦੇ ਚੇਤਾ, ਗੱਲ ਇਹ ਆ ਕਿ ਉਹ ਕਹਿੰਦੇ ਆ ਕਿ ਦੇਖੋ ਤੁਸੀਂ ਨਵਿਆਂ ਨੂੰ ਤੇ ਸਾਰੀਆਂ ਸਹੂਲਤਾਂ ਦੇ ਰਹੇ ਹੋ, ਚਲੋ ਠੀਕ ਆ, ਪਰ ਗੱਲ ਇਹ ਹੈ ਕਿ ਜਿਹੜੇ ਪੁਰਾਣੇ ਬੈਠੇ ਨੇ ਉਰੇ, ਜਿਹੜੇ ਪੁਰਾਣੇ ਆਪਣਾ ਕਾਰੋਬਾਰ ਕਰ ਰਹੇ ਨੇ, ਮਸਲਾ ਤੇ ਉਹਨਾਂ ਵਾਸਤੇ ਹੈ ਨਾ ਕਿ ਇੱਕ ਤਾਂ ਨਵਾਂ ਬਾਹਰੋਂ ਆਏਗਾ, ਉਹਨੂੰ ਤੁਸੀਂ ਸਾਰਾ ਕੁਝ ਜਿਹੜਾ ਹੈ ਸਹੂਲਤਾਂ ਦੇ ਮੁਤਾਬਕ, ਰੈਤਾਂ ਦੇ ਮੁਤਾਬਕ ਦੇਣਾ ਹੈ, ਤੇ ਫਿਰ ਉਹਦੇ ਨਾਲ ਮੁਕਾਬਲਾ ਕਿਸ ਤਰ੍ਹਾਂ ਹੋਏਗਾ ਜਿਹੜੀ ਇੱਥੇ ਦੀ, ਕਿਉਂਕਿ ਉਹ ਪਛੜ ਜਾਏਗੀ, ਉਹ ਇੰਡਸਟਰੀ ਪਛੜ ਜਾਏਗੀ। ਸੋ ਇਸ ਕਰਕੇ ਉਹ ਕਹਿੰਦੇ ਕਿ ਤਵਾਜ਼ਨ ਰੱਖੋ, ਬਈ ਸਾਨੂੰ ਵੀ ਥੋੜਾ ਬਹੁਤਾ ਕੁਝ ਦਿਓ ਤਾਂ ਕਿ ਅਸੀਂ ਵੀ ਮੁਕਾਬਲੇ 'ਚ ਬਣੇ ਰਹੀਏ, ਨਹੀਂ ਤਾਂ ਉਹ ਆਉਣਗੇ
ਵਧੀਆ ਗੱਲ ਹੈ, ਆਉਣ ਜੀ ਸਦਕੇ ਆਉਣ, ਪੰਜਾਬ ਦੇ ਵਿੱਚ ਰੰਗ ਭਾਗ ਲਾਉਣ, ਵਸਦੇ ਰਹਿਣ, ਪਰੰਤੂ ਸਾਡਾ ਨੁਕਸਾਨ ਹੋਏਗਾ ਨਾ। ਕੱਲ ਨੂੰ ਅਸੀਂ ਮੁਕਾਬਲਾ ਕਿਸ ਤਰ੍ਹਾਂ ਕਰੀਏ, ਸਾਡੀ ਵੀ ਬਾਂਹ ਫੜਨ ਦੀ ਜ਼ਰੂਰਤ ਹੈ। ਨੰਬਰ 1 ਇਹ ਆ। ਨੰਬਰ 2, ਹੁਣ ਦੇਖੋ ਪੰਜਾਬ ਆਪਣੇ ਵਾਸਤੇ ਜਿੰਦ ਜਾਨ ਆ, ਜਿਵੇਂ ਆਪਾਂ ਕਹਿ ਲਈਏ, ਤੇ ਉਵੇਂ ਹੀ ਪੰਜਾਬ ਦਾ ਜੇ ਉਦਯੋਗ ਹੈ ਤਾਂ ਉਹਦੀ ਜਿੰਦ ਜਾਨ ਹੈ ਲੁਧਿਆਣਾ ਸਿਟੀ। ਸਭਨਾਂ ਨੂੰ ਪਤਾ ਹੈ, ਲੁਧਿਆਣਾ ਤੇ ਜਲੰਧਰ ਆਪਣੇ ਕੋਲ 2 ਵੈਸੇ ਸ਼ਹਿਰ ਆਪਣੇ ਕੋਲ ਅੱਗੇ ਹੁੰਦੇ ਸਨ, ਜਿੱਦਾਂ ਬਟਾਲੇ 'ਚ ਵੀ ਛੋਟੀਆਂ ਇੰਡਸਟਰੀਆਂ ਬਹੁਤ ਸੀਗੀਆਂ, ਅੰਮ੍ਰਿਤਸਰ ਦੇ ਵਿੱਚ ਵੀ ਉਦਯੋਗ ਬਹੁਤ ਪ੍ਰਭਾਵਿਤ ਹੋਇਆ, ਮੰਡੀ ਗੋਬਿੰਦਗੜ੍ਹ ਚਲੋ ਹਾਲੇ ਠੀਕ ਠਾਕ ਹੈਗਾ, ਪਰ ਬਹੁਤ ਉੱਥੇ ਵੀ ਅਸਰ ਪਿਆ ਇਹਨਾਂ ਚੀਜ਼ਾਂ ਦਾ। ਸੋ ਫਿਰ ਵੀ ਆਪਾਂ ਜੇ ਦੇਖੀਏ ਲੁਧਿਆਣਾ ਟੌਪ ਤੇ ਆ। ਹੁਣ ਲੁਧਿਆਣੇ 'ਚ ਇੱਕ ਸਮੱਸਿਆ ਹੋਰ ਹੈ। ਸਮੱਸਿਆ ਕੀ ਆ ਗਈ ਕਿ ਇੱਕ ਸੁਪਰੀਮ ਕੋਰਟ ਦਾ ਫੈਸਲਾ ਹੋਇਆ ਪਿਆ, ਜਿਹਦੇ ਤਹਿਤ ਮਸਲਾ ਇਹ ਹੈ ਕਿ ਜੋ ਮਿਕਸ ਲੈਂਡ ਯੂਜ਼ ਇਲਾਕੇ ਆ, ਮਿਕਸ ਲੈਂਡ ਯੂਜ਼ ਇਲਾਕੇ ਮੈਂ ਉਹਨੂੰ ਸਾਦਾ ਕਰ ਦੇਣਾ ਕਿ ਜਿੱਦਾਂ ਤੁਸੀਂ ਘਰ ਦੇ ਵਿੱਚ ਹੀ ਕੋਈ ਕਾਰਖਾਨਾ ਚਲਾ ਰਹੇ ਹੋ, ਤੁਹਾਡੇ ਆਪਾਂ ਦੇਖਦੇ ਹਾਂ ਨਾ ਆਲੇ ਦੁਆਲੇ ਵੀ ਵੱਡੇ ਸ਼ਹਿਰਾਂ 'ਚ ਜਿਹੜੇ ਇੱਧਰ ਆਏ ਨੇ US 'ਚ, ਉਹਨਾਂ ਨੂੰ ਪਤਾ ਹੋਏਗਾ ਜਿਵੇਂ ਜਲੰਧਰ ਹੈ, ਉਹਦੇ ਵਿੱਚ ਵੀ ਛੋਟੀ ਮੋਟੀ ਫੈਕਟਰੀ ਕਿਸੇ ਨੇ ਉੱਥੇ ਹੀ ਲਾ ਲਈ ਤੇ ਨਾਲ ਰੈਸ਼ ਬਣਾ ਲਈ, ਤਾਂ ਉਹਨੂੰ ਕੀ ਕਹਾਂਗੇ ਆਪਾਂ, ਉਹ ਹੋ ਗਈ ਮਿਕਸਡ ਲੈਂਡ ਯੂਜ਼, ਕਿ ਕਾਰਖਾਨਾ ਵੀ ਉੱਥੇ ਚੱਲ ਰਿਹਾ ਛੋਟਾ ਜਿਹਾ ਤੇ ਰਹਿائش ਵੀ ਉੱਥੇ ਚੱਲ ਰਹੀ ਆ। ਤਾਂ ਸੁਪਰੀਮ ਕੋਰਟ ਵੱਲੋਂ ਇਹ ਕਿਹਾ ਗਿਆ ਸੀਗਾ ਕਿ ਭਾਈ ਤੁਸੀਂ ਇੱਥੋਂ ਚੱਕੋ, ਬਾਹਰਲੇ ਇਲਾਕਿਆਂ ਦੇ ਵਿੱਚ ਆਪਣਾ ਜਿਹੜਾ ਕੋਈ ਵੀ ਕਾਰੋਬਾਰ ਆ ਉਹਨੂੰ ਸ਼ਿਫਟ ਕਰੋ। ਇਹ ਅਕਾਲੀ ਭਾਜਪਾ ਸਰਕਾਰ ਜਾਂ ਪਿਛਲੀ ਸਰਕਾਰ ਉਹਨਾਂ ਵੇਲੇ ਵੀ ਸੀ, ਪਰ ਉਹਨਾਂ ਨੇ ਕੀ ਕੀਤਾ ਕਿ ਇਸ ਸਮੇਂ ਨੂੰ ਟਾਲ ਦਿੱਤਾ। ਪਰ ਹੁਣ ਲਾਸਟ ਡੇਟ ਜਿਹੜੀ ਆ ਉਹ ਸਤੰਬਰ 2023 ਦੀ ਆ, ਜਿਹਦੇ ਤਹਿਤ ਬਈ ਇੱਕ ਬਹੁਤ ਵੱਡੇ ਗਿਣਤੀ ਦੇ ਕਾਰੋਬਾਰਾਂ ਨੂੰ ਜਿਹੜਾ ਕਿ ਉਹ ਆਪਣਾ ਇਲਾਕਾ ਜਾਂ ਜਿੱਥੇ ਉਹ ਕਾਰੋਬਾਰ ਸੈੱਟ ਕਰਕੇ ਬੈਠੇ ਆ ਉਹ ਛੱਡ ਕੇ ਤੇ ਅਗਲੀ ਜਗ੍ਹਾ ਲੱਭਣੀ ਪਵੇਗੀ। ਤਾਂ ਇਹਦੇ ਨਾਲ ਕੀ ਹੈ ਕਿ ਲੱਖਾਂ ਲੋਕ ਤਾਂ ਫਿਰ ਬੇਰੁਜ਼ਗਾਰ ਹੋ ਜਾਣਗੇ, ਕਿਉਂਕਿ ਇਹ ਸੰਭਵ ਨਹੀਂ ਹੁੰਦਾ ਨਾ ਕਿ ਹੁਣ ਤੁਸੀਂ ਦੇਖੋ ਕਿਸੇ ਨੇ 30 ਸਾਲ ਪਹਿਲਾਂ 40 ਸਾਲ ਪਹਿਲਾਂ ਨਿੱਕੀ ਜੀ ਇਕਾਈ ਆਪਣੇ ਘਰ 'ਚ ਸੈੱਟ ਕੀਤੀ ਹੈ, ਉਹ ਸੈਟਅਪ ਉਸ ਜ਼ਮਾਨੇ 'ਚ ਤੇ ਅੱਜ ਦੇ ਜ਼ਮਾਨੇ 'ਚ ਜੇ ਬਾਹਰ ਜਾ ਕੇ ਲੈਂਡ ਲੈਣੀ ਆ ਤੁਸੀਂ, ਲੁਧਿਆਣੇ 'ਚ, ਉਹ ਵੀ ਲੁਧਿਆਣੇ 'ਚ, ਕੱਲ ਰਾਤ ਗੁਜ਼ਾਰੀ ਮੈਂ ਸੱਜਣਾ ਸ਼ਹਿਰ ਤੇਰੇ ਲੁਧਿਆਣੇ, ਤਾਂ ਉਹ ਲੁਧਿਆਣਾ ਹੈ ਜਿਹਦੇ 'ਚ ਰਾਤ ਵੀ ਬਹੁਤ ਮਹਿੰਗੀ ਹੈ। ਜੇ ਤੁਸੀਂ ਰਾਤ ਵੀ ਗੁਜ਼ਾਰਨੀ ਹੈ ਕਿਸੇ ਹੋਟਲ ਵਗੈਰਾ 'ਚ, ਮਹਿੰਗਾ ਸ਼ਹਿਰ ਹੈ, ਐਸੀ ਗੱਲ ਨਹੀਂ ਹੈ। ਤਾਂ ਲੈਂਡ ਤਾਂ ਉਤੋਂ ਵੀ ਮਹਿੰਗੀ ਹੈ ਨਾ, ਲੈਂਡ ਉਤੋਂ ਵੀ ਮਹਿੰਗੀ ਆ ਬਈ। ਉਹਦੇ ਵਿੱਚ ਕੀ ਹੈ ਕਿ ਫਿਰ ਉਹਦਾ ਤਾਂ ਕੰਮ ਕਰ ਨਿੱਕੇ ਕਾਰੋਬਾਰੀ ਦਾ ਚੌਪਟ ਹੋ ਜਾਏਗਾ। ਸੋ ਸਮੱਸਿਆ ਇਹ ਵੀ ਹੈ, ਤੇ ਇਹਨੂੰ ਹੁਣ ਕਿੱਦਾਂ ਸਰਕਾਰ ਐਡਰੈਸ ਕਰਦੀ ਹੈ? 2-3 ਚੀਜ਼ਾਂ ਜਿਹੜੀਆਂ ਨੇ, ਸਨਅਤੀ ਪਾਲਿਸੀ ਆ ਗਈ ਆ, ਕਿਉਂਕਿ ਇਹਦੇ ਤੇ ਚਰਚਾ ਹੋਣੀ ਹੈ। ਵੈਸੇ ਅਸੀਂ ਇਸ ਗੱਲੋਂ ਪੰਜਾਬੀ ਥੋੜੇ ਪਛੜੇ ਆ, ਖੇਤੀ ਤੇ ਖੂਬ ਚਰਚਾ ਹੁੰਦੀ ਹੈ ਸਾਡੀ, ਡਿਬੇਟ ਚੱਲਦੇ ਨੇ, ਹੋਣੀ ਵੀ ਚਾਹੀਦੀ ਹੈ, ਕਿਉਂਕਿ ਖੇਤੀ ਵੀ ਬਹੁਤ ਵੱਡਾ ਰੁਜ਼ਗਾਰ ਦਾ ਸਾਧਨ ਹੈ। ਹੋਰ ਅਸੀਂ ਪੋਲਿਟਿਕਸ ਤੇ ਬਹੁਤ ਚਰਚਾ ਕਰਦੇ ਹਾਂ, ਪਰ ਜਦੋਂ ਗੱਲ ਉਦਯੋਗਾਂ ਦੀ ਆਉਂਦੀ ਹੈ, ਖਾਸ ਤੌਰ ਤੇ ਮਾਈਕਰੋ ਜਾਂ ਮੀਡੀਅਮ ਜਾਂ ਸਮਾਲ ਜਿਹੜੇ ਛੋਟੇ ਛੋਟੇ ਕਾਰੋਬਾਰ ਆ, ਪਰ ਜਿਹੜੇ ਬੈਕਬੋਨ ਆ ਸਾਡੇ, ਤੁਸੀਂ ਦੇਖੋ ਨਾ ਕਿ ਸ਼ਹਿਰਾਂ ਦੇ ਵਿੱਚ ਹੀ ਨੇ ਇਹ ਕਾਰੋਬਾਰ, ਪਰ ਜੇ ਤੁਸੀਂ ਦੇਖੋਗੇ 1 ਕਰੋੜ ਕਿੱਲਾ ਤਕਰੀਬਨ ਆਪਣਾ ਖੇਤੀ ਹੋ ਗਿਆ, 1 ਕਰੋੜ ਕਿੱਲੇ ਦੇ ਬਰੋਬਰ ਇਹਨਾਂ ਦਾ ਕੰਟਰੀਬਿਊਸ਼ਨ ਹੈ GST ਵਿੱਚ। ਹਿਸਾਬ ਲਾ ਲਓ, ਇਹ ਮੈਂ ਤੁਹਾਨੂੰ ਅੰਕੜਿਆਂ ਦੇ ਤਹਿਤ ਦੱਸ ਰਿਹਾ, ਕਿਉਂਕਿ 25% ਹੈ ਨਾ, ਜਿਵੇਂ 25 50 ਕੋਈ ਸਾਥੋਂ ਤਾਂ ਹੈ ਤੇ ਦਿਖਾ, ਤੇ ਗੱਲ ਉਹੀ ਹੈ ਕਿ 25% ਖੇਤੀਬਾੜੀ ਦਾ ਕੰਟਰੀਬਿਊਸ਼ਨ ਹੁੰਦਾ ਆਪਣੀ GST ਵਿੱਚ, ਤੇ 25 ਹੀ ਆਪਣੇ ਉਦਯੋਗ ਦਾ। ਹਿਸਾਬ ਲਾ ਲਓ। ਇਸ ਕਰਕੇ ਆਪਣੇ ਵਾਸਤੇ ਦੋਵੇਂ ਹੀ ਬਹੁਤ ਮਹੱਤਤਾ ਰੱਖਣ ਵਾਲੇ ਸੈਕਟਰ ਨੇ, ਉਦਯੋਗ ਵੀ ਤੇ ਖੇਤੀ ਵੀ। ਤਾਂ ਇਸ ਕਰਕੇ ਸਰਕਾਰ ਨੂੰ, ਕਿਉਂਕਿ ਹੁਣ ਜ਼ਰਾ ਜੀ ਗੱਲ ਹੈ ਕਿ 1 ਕਰੋੜ ਕਿੱਲੇ 'ਚ ਤੁਸੀਂ ਦੇਖੋ ਕਿ ਕਿੰਨੇ ਘਰ ਲੱਗੇ ਹੋਏ ਨੇ ਕਿਸਾਨੀ ਨਾਲ, ਉਹ ਵੋਟ ਬੈਂਕ ਵੱਡਾ ਬਣ ਜਾਂਦਾ ਹੈ। ਇੱਧਰ ਕਾਰੋਬਾਰੀ ਘੱਟ ਨੇ, ਗਿਣਤੀ ਘੱਟ ਹੈ, ਤੇ ਲੇਬਰ ਜਿਹੜੀ ਅਕਸਰ ਬਾਹਰੋਂ ਆਉਂਦੀ ਹੈ। ਤਾਂ ਇਸ ਕਰਕੇ ਇੱਧਰ ਵੋਟਾਂ ਵਾਲੀ ਉਹ ਰਾਜਨੀਤੀ ਨਹੀਂ ਚਮਕਦੀ ਨਹੀਂ, ਪਰ ਇਹ ਜ਼ਰੂਰੀ ਹੈ, ਇਸ ਸੈਕਟਰ ਤੇ ਵੀ ਤੁਹਾਨੂੰ ਕੰਮ ਕਰਨਾ ਪਵੇਗਾ। ਦੇਖਦੇ ਹਾਂ ਕਿਸ ਤਰ੍ਹਾਂ ਹੁਣ ਇਹਨਾਂ ਸਮੱਸਿਆਵਾਂ ਦਾ ਇਹ ਨਿਵਾਰਨ ਕਰਦੇ ਹੈਗੇ ਨੇ। ਜੀ ਬਿਲਕੁਲ। ਤੇ ਮਿੰਟੂ ਜੀ, ਅਗਲੀ ਜਿਹੜੀ ਆਪਾਂ ਗੱਲ ਕਰ ਲਈਏ, 50 ਕਿਲੋ ਅਫੀਮ ਦਾ ਮਾਮਲਾ ਹੁਣ ਬਹੁਤ ਜ਼ਿਆਦਾ ਗਰਮਾ ਗਿਆ। ਹਾਂਜੀ, ਇਹ ਫੀਮ ਗਾਇਬ ਹੋ ਗਈ ਹੈ ਕਿਤੇ, ਦੱਸਦੇ ਆ, ਸ਼ੱਕ ਤੇ ਇਹੋ ਹੈ। ਅਸਲ 'ਚ ਕੀ ਸੀ ਕਿ
2 ਕੁਆਂਟਲ 40 ਕਿਲੋ ਫੀਮ ਇਹਨਾਂ ਨੇ ਮੱਧ ਪ੍ਰਦੇਸ਼ ਕਰ ਲਈ ਸੀ। ਫੀਮ ਖਾਣ ਵਾਲੇ ਤਾਂ 2 ਕੁਆਂਟਲ 40 ਕਿਲੋ ਹੁਣੇ ਕੈਲਕੂਲੇਸ਼ਨ ਕਰਨ ਲੱਗ ਜਾਣਗੇ ਜੇ ਆਪਣੀ ਕੋਈ ਗੱਲ ਸੁਣਦਾ ਹੋਵੇ ਕਿ ਜੇ ਮੈਨੂੰ ਮਿਲ ਜੇ ਤੇ ਕਿੰਨਾ ਟਾਈਮ ਲੱਗ ਜਾਏਗਾ। ਇਹ ਹੁੰਦਾ ਖਾਣ ਪੀਣ ਵਾਲਿਆਂ ਦੇ। ਤਾਂ ਖੈਰ ਗੱਲ ਇਹ ਹੈ ਕਿ ਇਹ ਸਾਰੀ ਫੜੀ ਹੈ ਵੱਖ-ਵੱਖ, ਮਤਲਬ ਕਿ ਰਿਕਵਰੀਆਂ ਦੇ ਵਿੱਚ, ਜਿੱਦਾਂ ਰਿਕਵਰੀ ਇਹ ਕਰਦੇ ਵੱਖ-ਵੱਖ ਕੇਸਾਂ ਦੀਆਂ ਰਿਕਵਰੀਆਂ ਨੇ ਇਹ। ਤਾਂ ਟੋਟਲ ਹੋ ਗਈ 2 ਕੁਆਂਟਲ 40 ਕਿਲੋ ਫੀਮ। ਇਹ ਘਲਾਈ ਇਹਨਾਂ ਨੇ ਮੱਧ ਪ੍ਰਦੇਸ਼ ਦੇ ਵਿੱਚ, ਕਿ ਜਿੱਦਾਂ ਆਪਾਂ ਡਿਸਪੋਜ਼ ਆਫ ਕਰ ਦਿੰਦੇ ਆ ਚੀਜ਼ ਨੂੰ, ਇਹ ਇੱਕ ਨਾਰਕੋਟਿਕਸ ਡਿਸਪੋਜ਼ਲ ਸੈਂਟਰ ਹੈ ਐਮਪੀ ਦੇ ਵਿੱਚ, ਕਿਉਂਕਿ ਐਮਪੀ 'ਚ ਫੀਮ ਹੁੰਦੀ ਵੀ ਹੈ ਨਾ ਜੀ। ਇਹ ਨਸ਼ਟ ਕਰਨ ਵਾਸਤੇ ਜਦੋਂ ਉੱਥੇ ਘਲਾਈ ਗਈ ਹੈ ਤਾਂ ਉਹਨਾਂ ਨੇ 50 ਕਿਲੋ ਫੀਮ ਜਿਹੜੀ ਹੈ ਪੈਕਟਾਂ 'ਚ ਉਹ ਵਾਪਸ ਘਲਾ ਦਿੱਤੀ। ਉਹਨਾਂ ਨੇ ਆਖਿਆ ਫੀਮ ਤੇ ਹੈ ਹੀ ਨਹੀਂ ਹੋਏ। ਮੂਰਖ ਸਮਝਿਆ ਸਾਨੂੰ ਤੁਸੀਂ, ਬੇਵਕੂਫ ਸਮਝਿਆ, ਝੁੱਡੂਆਂ ਸੀ ਇੱਥੇ ਬੈਠੇ, ਸਾਡੇ ਕੋਲ ਤੇ ਲੈਬਾਂ ਨੇ, ਨਾ ਚੱਕੋ ਤੇ ਆਪਦੇ ਪੈਕਟ ਲੈ ਜਾਓ ਤੇ ਅਸਲੀ ਜਿੱਥੇ ਹੈਗੀ ਨਾ ਉਹ ਕੱਢੋ। ਇਹ ਹੁਣ ਪੈ ਗਿਆ ਸਿਆਪਾ। ਤੇ ਬਠਿੰਡਾ ਜ਼ਿਲ੍ਹਾ ਤੇ ਤੁਹਾਨੂੰ ਪਤਾ ਇਹ ਤਾਂ ਉਹ ਜ਼ਿਲ੍ਹਾ ਹੈ ਜਿਹਦੇ ਵਿੱਚੋਂ ਪੁਲਿਸ ਹੀ ਹਥਿਆਰ ਗਾਇਬ ਕਰ ਦਿੰਦੀ ਹੈ ਥਾਣੇ ਚੋਂ, ਦੇਖੋ ਵੇਚ ਦਿੰਦੀ ਹੈਗਾ। ਆ ਫੜਿਆ ਇਹਨਾਂ ਨੇ ਮੁਨਸ਼ੀ ਆਪਦਾ ਹੀ। ਤੋ ਹੁਣ ਇਹਦਾ ਰੌਲਾ ਪੈ ਗਿਆ। ਐਸਐਸਪੀ ਕਹੀ ਜਾਂਦਾ ਨਹੀਂ ਉਹ ਨਾ ਥੋੜਾ ਜਿਹਾ ਨਾ ਪੈਕਟ ਜਿਹੜੇ ਮਤਲਬ ਕਿ ਬੰਨੇ ਸਨ ਉਹ ਖੁੱਲ ਖੱਲ ਗਏ ਹੋਣੇ ਆ, ਤੇ ਉਹ ਜੋ ਇਹਨਾਂ ਨੇ ਨਾ ਵਿਚਾਰਿਆਂ ਨੇ ਪੈਕਿੰਗ ਕੀਤੀ ਸੀ ਉਹ ਠੀਕ ਢੰਗ ਨਾਲ ਨਹੀਂ ਕੀਤੀ। ਕੋਈ ਨਹੀਂ, ਦੇਖਦੇ ਆ, ਕੋਈ ਗੱਲ ਨਹੀਂ, ਏਦਾਂ ਹੋ ਸਕਦਾ। ਤੁਸੀਂ ਦੇਖੋ ਗੱਲ ਉੱਥੇ ਪੈਕਿੰਗ ਦੀ ਹੋ ਰਹੀ ਹੈ ਕਿ ਗੱਲ ਇਹ ਹੋ ਰਹੀ ਹੈ ਕਿ ਫੀਮ ਹੈ ਹੀ ਨਹੀਂ ਹੈ। 50 ਕਿਲੋ ਦਾ ਮਸਲਾ ਹੈ। ਤੋ ਇਸ ਕਰਕੇ ਹੁਣ ਇਹਦੀ ਡੂੰਘਾਈ ਨਾਲ ਪੜਤਾਲ ਕਰਨ ਦੀ ਜ਼ਰੂਰਤ ਹੈ ਕਿ ਇਹ ਫੀਮ ਵਿੱਚੋਂ ਛਕੀ ਛਕਾਈ ਗਈ ਜਾਂ ਵੇਚੀ ਗਈ, ਕੀ ਹਿਸਾਬ ਕਿਤਾਬ ਆ, ਜਾਂ ਵਾਕਿਆ ਜਿਹੜਾ ਇਹ ਤਰਕ ਦੇ ਰਹੇ ਨੇ ਪੁਲਿਸ ਮੁਖੀ ਕਿ ਹਾਂਜੀ ਇਸ ਤਰ੍ਹਾਂ ਹੋਇਆ ਵਾ, ਜ਼ਿਲ੍ਹਾ ਪੁਲਿਸ ਮੁਖੀ, ਤਾਂ ਕੀ ਇਹ ਮਾਮਲਾ ਜਿਹੜਾ ਹੈ ਉਹ ਗਬਨ ਦਾ ਹੈ, ਵਿੱਚੋਂ ਖਾਣ ਦਾ ਹੈ। ਇਹ ਬਹੁਤ ਇੰਟਰਸਟਿੰਗ ਹੋ ਗਿਆ। ਔਰ ਬਠਿੰਡੇ ਜ਼ਿਲ੍ਹੇ ਦੇ ਵਿੱਚੋਂ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਅਕਸਰ ਇਸ ਤਰ੍ਹਾਂ ਦੀਆਂ ਪਹਿਲਾਂ ਵੀ ਗੱਲਾਂ ਜਿਹੜੀਆਂ ਨਿਕਲੀਆਂ ਨੇ। ਤੇ ਆ 50 ਕਿਲੋ ਫੀਮ ਵਾਲੀ ਤਾਂ ਮੈਂ ਤੁਹਾਨੂੰ ਦੱਸਿਆ ਨਾ, ਜਿੰਨੇ ਵੀ ਇਹ ਖਬਰ ਪੜ੍ਹੀ ਉਹ ਤਾਂ ਮਤਲਬ ਕਿ ਪੋਟਿਆਂ ਤੇ ਗਿਣ ਲੱਗ ਗਿਆ ਕਿ ਦੇਖੋ ਉਹ 50 ਕਿਲੋ ਗਈ ਤੇ ਗਈ ਕਿੱਥੇ। ਆਪਣੇ ਕੋਲ ਹੋਵੇ ਤਾਂ ਕਿੰਨਾ ਟਾਈਮ ਲੱਗੇਗਾ ਜਿਹੜੇ ਖਾਣ ਪੀਣ ਵਾਲੇ। ਤਾਂ ਖੈਰ ਗੱਲ ਇਹ ਨਹੀਂ ਹੈ, ਹਾਸੇ ਠੱਠੇ ਦੀਆਂ ਗੱਲਾਂ ਆਪਣੀ ਥਾਂ ਤੇ ਰਹਿੰਦੀਆਂ ਨੇ, ਪਰ ਇਹ ਪਹਿਲੀ ਵਾਰੀ ਨਹੀਂ। ਪੰਜਾਬ ਦੇ ਵਿੱਚ ਮਾਲ ਖਾਨਿਆਂ ਦੀ ਖਾਸ ਤੌਰ ਤੇ ਖੇਡ ਜਿਹੜੀ ਹੈ ਉਹ ਬਹੁਤ ਪੁਰਾਣੀ ਹੈ। ਤਾਂ ਇਹਨਾਂ ਉੱਤੇ ਸਕੰਜਾ ਕੱਸਣਾ ਚਾਹੀਦਾ ਹੈ ਕਿ ਇਹ ਫੜਿਆ ਡਰੱਗ ਜਿਹੜਾ ਹੈ, ਫੜਿਆ ਨਸ਼ਾ ਜਿਹੜਾ, ਉਹ ਬਾਜ਼ਾਰ ਦੇ ਵਿੱਚ ਵਾਪਸ ਨਾ ਜਾਵੇ। ਜੀ, ਕੀ ਪਤਾ ਕਿੱਥੇ ਦਾ ਕਿੱਥੇ ਤੱਕ ਜਿਹੜਾ ਉਹ ਪਹੁੰਚ ਇਹ ਜਾਂਦਾ ਆ। ਹੁਣ ਅਗਲੀ ਖਬਰ ਆ ਮਿੰਟੂ ਜੀ, ਕਹਿੰਦੇ ਪੰਜਾਬ ਪੁਲਿਸ ਵੀ ਡਿਫਾਲਟਰ ਹੋ ਗਈ ਆ। ਕਿਤੇ ਆ ਫੀਮ ਫੂਮ ਵੇਚ ਕੇ ਤਾਂ ਨਹੀਂ ਪੈਸੇ ਲਾਉਂਦੇ ਫਿਰਦੇ? ਇਹ ਵੀ ਹੋ ਸਕਦਾ ਹੈ। ਵੈਸੇ ਪੰਜਾਬ ਪੁਲਿਸ ਵਾਲੀਆਂ ਖਬਰਾਂ ਇੰਨੀਆਂ ਲੈ ਕੇ ਤੁਸੀਂ ਕਿਸੇ ਦਿਨ ਮੇਰੇ ਮਗਰ ਲਵਾਉਣੇ ਆ ਪੰਜਾਬ ਪੁਲਿਸ ਵਾਲੇ, ਕਹਿੰਦੇ ਇਹ ਬਹੁਤ ਬੋਲਦਾ ਹੈ। ਤੇ ਖੈਰ ਦੇਖੋ ਇਹਦੇ ਚ ਕੀ ਹੈ ਕਿ ਜਿਹੜਾ ਪ੍ਰਾਪਰਟੀ ਟੈਕਸ ਲੱਗਾ ਸੀਗਾ ਨਾ, ਸ਼ਾਇਦ 2014 ਤੋਂ ਆਪਣੇ ਪੰਜਾਬ ਦੇ ਵਿੱਚ ਲਾਗੂ ਹੋਇਆ ਸੀਗਾ, ਜੇ ਮੈਂ ਨਹੀਂ ਭੁੱਲਦਾ ਤਾਂ 2014। ਤਾਂ ਉਸ ਤੋਂ ਬਾਅਦ ਇਹਨਾਂ ਨੇ ਪ੍ਰਾਪਰਟੀ ਟੈਕਸ ਭਰਿਆ ਨਹੀਂ ਪੰਜਾਬ ਪੁਲਿਸ ਨੇ। ਤਾਂ ਉਹਦਾ ਕਾਰਨ ਵੀ ਆ, ਪੁਲਿਸ ਵਾਲੇ ਕਹਿੰਦੇ ਆ ਕਿ ਭਾਈ ਸਾਡੇ ਕੋਲ ਤੇ ਬਜਟ ਹੀ ਜਿਹੜਾ ਹੈ ਨਾ ਉਹ ਐਲੋਕੇਟ ਨਹੀਂ ਹੁੰਦਾ, ਇਹਦੇ ਵਾਸਤੇ ਬਜਟ ਹੀ ਹੈ ਨਹੀਂ ਪੁਲਿਸ 'ਚ, ਮਤਲਬ ਕਿ ਪ੍ਰੋਵੀਜ਼ਨ ਹੀ ਹੈ ਨਹੀਂ ਗਿਆ ਅਜੇ ਤੱਕ ਕਿ ਪ੍ਰਾਪਰਟੀ ਟੈਕਸ ਜਾਣਾ ਹੈ। ਸੋ ਇਸ ਕਰਕੇ ਮਹਿਕਮਾ ਜਿਹੜਾ ਆ ਉਹ ਡਿਫਾਲਟ ਕਰ ਗਿਆ, ਕਿਉਂਕਿ ਥਾਣੇ ਤਾਂ ਹੁਣ ਤੁਹਾਨੂੰ ਪਤਾ ਹੀ ਹੈ ਨਾ ਕਿ ਇੰਨੇ ਥਾਣੇ ਹੋਣਗੇ, ਇੰਨੀਆਂ ਚੌਂਕੀਆਂ ਹੋਣਗੀਆਂ। ਵੈਸੇ ਮੇਰਾ ਮੰਨਣਾ ਕਿ 400 ਤੋਂ ਵੱਧ ਥਾਣੇ ਚੌਂਕੀਆਂ ਤਾਂ ਹੋਣਗੇ ਨਾ ਆਪਣੇ ਪੰਜਾਬ ਦੇ ਵਿੱਚ, ਜੇ ਆਪਾਂ ਘੱਟੋ ਘੱਟ ਲਾਈਏ। ਵੈਸੇ ਇੰਟਰਸਟਿੰਗ ਫੈਕਟ ਹੈ ਇਹ ਕਿ ਵੇਖੋ ਨਿੱਕੀਆਂ ਨਿੱਕੀਆਂ ਚੀਜ਼ਾਂ ਕਈ ਵਾਰ ਆਪਾਂ ਗੌਲਦੇ ਨਹੀਂ, ਕਿੰਨੇ ਥਾਣੇ, ਕਿੰਨੀ ਜਨਰਲ ਨੌਲੇਜ ਦਾ ਵੀ ਸਵਾਲ ਜਿਹੜਾ ਹੈ ਉਹ ਹੋਏਗਾ। ਖੈਰ ਜੋ ਇੱਥੇ ਮਤਲਬ ਕਿ ਪੰਜਾਬ ਪੁਲਿਸ ਵਾਲਾ ਮਸਲਾ ਬਣਿਆ ਪਿਆ, ਹੁਣ ਇਹਨਾਂ ਨੇ ਜਦੋਂ ਐਤਕੀ ਬਜਟ ਆਊਗਾ ਤੇ ਇਹਨਾਂ ਦਾ ਇਹ ਯਤਨ ਹੈ ਕਿ ਉਹ ਜਿਹੜਾ ਡਿਫਾਲਟ ਕੀਤਾ ਹੋਇਆ ਯਾਨੀ ਡਿਫਾਲਟਰ ਵਾਲਾ ਜਿਹੜਾ ਮਸਲਾ ਹੈ ਕਿ ਉਹ ਅਸੀਂ ਆਪਣੇ ਮੱਥੇ ਤੋਂ ਲਾਈਏ। ਅਸੀਂ ਇਹ ਕਹੀਏ ਕਿ ਬਈ ਅਸਲ ਦੇ ਵਿੱਚ ਸਾਡਾ ਕੋਈ ਕਸੂਰ ਨਹੀਂ, ਸਾਨੂੰ ਬਜਟ ਹੀ ਐਲੋਕੇਟ ਨਹੀਂ ਕੀਤਾ ਜਾਂਦਾ ਇਸ ਬਾਰੇ ਕਿਉਂਕਿ ਪ੍ਰੋਵੀਜ਼ਨ ਹੈ ਨਹੀਂਗੇ। ਤਾਂ ਐਤਕੀ ਸ਼ਾਇਦ ਉਹ ਮਸਲਾ ਹੱਲ ਹੋ ਜਾਏਗਾ, ਤਾਂ ਵੱਖ ਤੋਂ ਮਹਿਕਮੇ ਦਾ ਜਿਹੜਾ ਬਜਟ ਰੱਖ ਦਿੱਤਾ ਜਾਏਗਾ। ਤਾਂ ਉੱਦਾਂ ਡਿਫਾਲਟਰਾਂ ਦੀ ਸੂਚੀ 'ਚ ਜਿਹੜਾ ਪ੍ਰਾਪਰਟੀ ਟੈਕਸ ਦਾ ਡਿਊ ਹੈ, ਤਾਂ ਜਿਹੜਾ ਬਕਾਇਆ ਹੈ, ਉਹਦੇ ਵਿੱਚ ਡਿਫਾਲਟਰਾਂ ਦੀ ਸੂਚੀ 'ਚ ਪੰਜਾਬ ਪੁਲਿਸ ਵੀ ਹੈ। ਜੀ ਜੀ
ਜਾਂਦੇ ਜਾਂਦੇ ਮਿੰਟੂ ਜੀ ਗੱਲ ਜੇ ਆਪਾਂ ਕਰਦੇ ਜਾਈਏ, ਅਡਾਨੀ ਦੀ ਜਾਂਚ ਸ਼ੁਰੂ ਹੋ ਗਈ ਆ। ਕੌਣ ਕਰ ਰਿਹਾ ਸੀ? ਪ੍ਰਧਾਨ ਮੰਤਰੀ ਨੇ ਤੇ ਚੰਗਾ ਨਾਟਕ ਕੀਤਾ ਸੀ ਉੱਥੇ। ਗੱਲ ਅਡਾਨੀ ਦੀ ਨਾ ਹੋਵੇ ਤੇ ਫਿਰ ਗੱਲ ਹੀ ਕਾਹਦੀ ਆ। ਖੈਰ ਦੇਖੋ, ਇਹ ਅਡਾਨੀ ਵਾਲਾ ਮਸਲਾ ਹੈ ਨਾ ਜਿਹੜਾ, ਇਹਦੇ ਚ ਹੁਣ ਇੱਕ ਖਬਰ ਜਿਹੜੀ ਹੈ ਸਾਨੂੰ ਅੱਜ ਪੜ੍ਹਨ ਨੂੰ ਮਿਲੀ ਹੈ, ਉਹਦੇ ਵਿੱਚ ਕੀ ਹੈ ਕਿ ਅਡਾਨੀ ਦੀ ਹੁਣ ਜਾਂਚ ਪੜਤਾਲ ਜਿਹੜੀ ਹੈ ਨਾ ਉਹ ਸੇਬੀ ਨੇ ਖੋਲ ਦਿੱਤੀ ਹੈ। ਖਾਸ ਤੌਰ ਤੇ ਜਿਹੜਾ 20,000 ਕਰੋੜ ਰੁਪਏ ਦਾ FPO ਜਿਹੜਾ ਆਇਆ ਸੀਗਾ, ਤੁਹਾਨੂੰ ਯਾਦ ਹੋਏਗਾ ਨਾ ਕਿ ਜਿਵੇਂ ਹਿੰਡਨਬਰਗ ਦੀ ਰਿਪੋਰਟ ਨਸ਼ਰ ਹੁੰਦੀ ਹੈ ਉਸ ਤੋਂ ਬਾਅਦ ਰੌਲਾ ਪੈਂਦਾ ਹੈ, ਤਾਂ ਉਹ ਸਮਾਂ ਸੀਗਾ FPO ਜਦੋਂ ਐਲਾਨਿਆ ਜਾ ਚੁੱਕਾ ਸੀ ਤੇ ਫਿਰ FPO ਇੱਕ ਮੁੱਛ ਦਾ ਸਵਾਲ ਬਣ ਗਿਆ। ਹੱਟ ਪਿੱਛੇ ਮਿੱਤਰਾਂ ਦੀ ਮੁੱਛ ਦਾ ਸਵਾਲ ਆ ਕਿ ਕੀ FPO ਜਿਹੜਾ ਉਹ ਸਬਸਕ੍ਰਾਈਬ ਹੋਏਗਾ ਕਿ ਨਹੀਂ। ਉਹਦੇ ਚ ਬੜੇ ਸ਼ਾਨਦਾਰ ਢੰਗ ਦੇ ਨਾਲ ਅਡਾਨੀ ਨੇ ਜਿਹੜੀ ਆ ਬਾਜੀ ਮਾਰ ਲਈ। ਸਾਡੇ ਵਰਗਿਆਂ ਨੇ ਵੀ ਆਖਿਆ ਨਾ ਕਿ ਵਾਹ ਯਾਰ, ਅਡਾਨੀ ਅੰਕਲ ਤੋਂ ਬਚ ਗਿਆ, ਕਿਉਂਕਿ ਇਹਨਾਂ ਦਾ ਤਾਂ ਜਿਹੜਾ ਕੰਪਲੀਟਲੀ ਹੋ ਗਿਆ ਸਾਰਾ ਸਬਸਕ੍ਰਾਈਬ। ਹੋਇਆ ਕੀ ਕਿ ਬਾਅਦ ਦੇ ਵਿੱਚ ਇਹ ਦੋਸ਼ ਲੱਗ ਗਏ। ਇੱਕ ਤਾਂ ਹਿੰਡਨਬਰਗ ਨੇ ਜੋ ਗੱਲਾਂ ਕਹੀਆਂ ਨੇ, ਦੇਖੋ ਉਹ ਤਾਂ ਸਾਰਾ ਕੁਝ ਬਾਹਰ ਦਾ ਸਿਸਟਮ ਆ। ਉਹ ਤਾਂ ਕਹਿੰਦੇ ਆ ਕਿ US ਦੇ ਵਿੱਚ ਕੇਸ ਠੋਕਣਾ ਅਡਾਨੀ ਨੇ। ਉਹ ਕਹਿੰਦੇ ਆ ਜਾ ਮਿੱਤਰਾ, ਆ ਜਾ, ਤੈਨੂੰ ਉਡੀਕ ਰਹੇ ਆ, ਦੇਖਦੇ ਆ ਆਪਾਂ ਇੱਥੇ ਦਸਤ ਪੰਜਾ। ਦੂਜੇ ਪਾਸੇ ਇੱਥੇ ਸੇਬੀ ਹੁਣ ਇਸ ਗੱਲ ਦੀ ਜਾਂਚ ਪੜਤਾਲ ਕਰ ਰਹੀ, ਕਿਉਂਕਿ ਇਹ ਮਾਮੂਲੀ ਜੀ ਗੱਲ ਹੈ ਸਮਝਣ ਵਾਲੀ ਕਿ ਅਸਲ 'ਚ ਜਿਹੜਾ ਉਹ 20,000 ਕਰੋੜ ਦਾ ਇਨਵੈਸਟਮੈਂਟ ਹੋਇਆ, ਚਾਹੇ ਉਹ UAE ਦਾ ਸ਼ਾਹੀ ਪਰਿਵਾਰ ਹੋਵੇ, ਚਾਹੇ ਕਹਿੰਦੇ ਆ ਕਿ ਇੱਥੋਂ ਦੇ ਵੀ 2 ਕਾਰੋਬਾਰੀਆਂ ਨੂੰ ਅਡਾਨੀ ਦਾ ਸਪੈਸ਼ਲ ਫੋਨ ਗਿਆ। ਤੇ UAE ਵਾਲਾ ਮਸਲਾ ਇਹ ਹੋਇਆ ਕਿ ਸ਼ਾਇਦ ਸਰਕਾਰ ਦੇ ਪੱਧਰ ਤੇ ਕੋਈ ਗੱਲ ਹੋਈ ਹੋਵੇ, ਕਿਉਂਕਿ ਉਸੇ ਦਿਨ ਫਿਰ ਤੁਹਾਨੂੰ ਪਤਾ ਹੈ ਨਾ ਇਜ਼ਰਾਈਲ ਦੇ ਵਿੱਚ ਵੀ ਹਾਈਫਾ ਟਾਪੂ ਜਿਹੜਾ ਉਹ ਇਹਨਾਂ ਨੂੰ ਸੌਂਪਿਆ ਗਿਆ ਸੀ। ਮਤਲਬ ਕਿ ਕਾਫੀ ਵੱਡਾ ਇਵੈਂਟ ਬਣਾ ਦਿੱਤਾ ਗਿਆ। ਪਰ ਇਹਦੇ ਚ ਕੀ ਹੈ ਕਿ ਦੱਸਦੇ ਆ ਕਿ ਇੱਕ ਮੌਰੀਸ਼ੀਅਸ ਸਥਿਤ ਕੋਈ ਗ੍ਰੇਟ ਇੰਟਰਨੈਸ਼ਨਲ ਟਸਕਰ ਫੰਡ ਹੈ ਜਿਹੜੀ ਇਹਦੀ ਤੇ ਆਯੁਸ਼ਮਤ ਲਿਮਟਿਡ ਵਿਚਾਲੇ ਸੰਬੰਧਾਂ ਦੀ ਕੋਈ ਜਾਂਚ ਕੀਤੀ ਜਾ ਰਹੀ ਹੈ। ਕਿਉਂਕਿ ਇਹ ਐਸਾ ਲੱਗ ਰਿਹਾ ਕਿ ਸ਼ੈਲ ਕੰਪਨੀਆਂ ਰਾਹੀਂ ਇਹਨਾਂ ਦਾ ਹੀ ਪੈਸਾ ਜਿਹੜਾ ਉਹ ਆ ਗਿਆ FPO ਚ। ਮਤਲਬ ਜਿਵੇਂ ਮੈਂ ਤੁਹਾਨੂੰ ਦੱਸਿਆ ਨਾ ਕਿ ਉਹ ਇੱਜ਼ਤ ਬਚਾਉਣੀ ਸੀ FPO ਦੀ, ਵੀ ਸਾਡੀ ਖਰੀਦਦਾਰੀ ਤਾਂ ਅੱਜ ਵੀ ਚੱਲੀ ਜਾਂਦੀ ਹੈ। ਤਾਂ ਇਸੇ ਤਰ੍ਹਾਂ 2 ਹੋਰ ਕੰਪਨੀਆਂ ਸੀ, ਐਲਾਰਾ ਕੈਪੀਟਲ ਤੇ ਮੋਨਾਰਕ ਕੈਪੀਟਲ। ਇਹ ਦੋਵੇਂ ਕੰਪਨੀਆਂ ਜਿਹੜੀਆਂ ਨੇ ਇਹ ਉਹਨਾਂ 10 ਇਨਵੈਸਟਮੈਂਟ ਬੈਂਕਾਂ 'ਚ ਸ਼ਾਮਲ ਸਨ ਜਿਨ੍ਹਾਂ ਨੇ FPO ਦੀ ਪੂਰੀ ਪ੍ਰਕਿਰਿਆ ਦਾ ਪ੍ਰਬੰਧ ਕੀਤਾ ਸੀਗਾ। ਦੱਸਿਆ ਜਾਂਦਾ ਕਿ ਦੋਵੇਂ ਕੰਪਨੀਆਂ ਨਾਲ ਸੇਬੀ ਨੇ ਪਿਛਲੇ ਹਫ਼ਤੇ ਸੰਪਰਕ ਕੀਤਾ ਸੀਗਾ। ਕਿਉਂਕਿ ਹਿੰਡਨਬਰਗ ਦਾ ਦੋਸ਼ ਹੈ ਕਿ ਅਡਾਨੀ ਦੀ ਮੋਨਾਰਕ 'ਚ ਥੋੜੀ ਮਾਤਰਾ 'ਚ ਹਿੱਸੇਦਾਰੀ ਹੈ। ਸਮਝ ਗਏ ਕੀ ਕਹਾਣੀ ਹੈ? ਕਿ ਇਹ ਜਿਹੜੀਆਂ 2 ਕੰਪਨੀਆਂ ਨੇ ਮੋਨਾਰਕ ਤੇ ਐਲਾਰਾ, ਕਿ ਇਹਨਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਅਡਾਨੀ ਦੀ ਹਿੱਸੇਦਾਰੀ ਹੈ। ਮਤਲਬ ਕਿ ਇਹ ਪੈਸਾ FPO ਦੇ ਵਿੱਚ ਜਿਹੜਾ ਆਇਆ ਵਾ ਇਹ ਇਹਨਾਂ ਦਾ ਆਪਣਾ ਹੀ ਘੁੰਮਿਆ ਹੋਇਆ ਪੈਸਾ ਹੈ। ਤਾਂ ਤੁਸੀਂ ਇੱਕ ਗੱਲ ਹੋਰ ਕਾਬਲੇ ਗੌਰ ਰੱਖਣਾ ਕਿ ਇਹਨਾਂ ਚੋਂ ਇੱਕ ਕੰਪਨੀ ਐਲਾਰਾ ਸ਼ਾਇਦ ਕੰਪਨੀ, ਉਹਦੇ ਇੱਕ ਬਹੁਤ ਵੱਡੇ ਅਹੁਦੇ ਤੇ ਬੋਰਿਸ ਜੌਨਸਨ ਜਿਹੜੇ ਐਕਸ ਪ੍ਰਾਈਮ ਮਿਨਿਸਟਰ ਸਨ UK ਦੇ, ਉਹਨਾਂ ਦੇ ਭਰਾਤਾ ਸਨ। ਤੇ ਉਸੇ ਦਿਨ ਸੇਮ ਡੇ, ਉਹੀ ਦਿਨ ਜਿਸ ਦਿਨ ਇਹ ਰੌਲਾ ਪਿਆ, ਉਹਨਾਂ ਨੇ ਆਪਣੇ ਅਹੁਦੇ ਤੋਂ ਰਿਜ਼ਾਈਨ ਵੀ ਕੀਤਾ ਹੈ, ਅਸਤੀਫਾ ਵੀ ਦਿੱਤਾ ਹੈ। ਸੋ ਕਾਫੀ ਇੰਟਰਸਟਿੰਗ ਮਾਮਲਾ ਹੈ। ਪਰ ਦੱਸਦੇ ਆ ਕਿ ਸੇਬੀ ਦੇ ਸੂਤਰਾਂ ਨੇ ਪੁਸ਼ਟੀ ਕੀਤੀ ਹੈ ਭਾਰਤ ਦੇ ਕੁਝ ਵੱਡੇ ਜਿਹੜੇ ਮੀਡੀਆ ਹਾਊਸ ਨੇ ਉਹਨਾਂ ਦੇ ਨਾਲ ਕਿ ਜਾਂਚ ਪੜਤਾਲ ਅਸੀਂ ਆਰੰਭ ਦਿੱਤੀ ਹੈ। ਜੀ ਜੀ ਜੀ, ਇਹ ਵੀ ਪਤਾ ਨਹੀਂ ਕਿੰਨਾ ਦਬਾਅ ਪੈਣ ਤੋਂ ਬਾਅਦ ਦੇ ਵਿੱਚ ਹੋਇਆ। ਜਾਂਚ ਹੁਣ ਇਹ ਨਹੀਂ ਪਤਾ ਮਿੰਟੂ ਜੀ, ਇਹਨੂੰ ਕਲੀਨ ਚਿੱਟ ਦੇਣੀ ਹੈ ਕਿ ਇਹਨਾਂ ਨੇ ਸ਼ੇਅਰ ਦੇਣੇ ਆ। ਸੋ ਲੈਟਸ ਸੀ ਕੀ ਬਣਦਾ ਹੈ। ਤੇ ਬਹੁਤ ਸ਼ੁਕਰੀਆ ਮਿੰਟੂ ਜੀ, ਮਿਲਦੇ ਹਾਂ ਅਗਲੀ ਵਾਰ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਤੇ ਪ੍ਰੋਗਰਾਮ ਦੀ ਸਮਾਪਤੀ ਹੈ। ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।